ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੇਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੇਨਾ, ਟੌਨੀ ਟਰਕੇਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 16 ਤਰੀਕ ਦਾ ਪ੍ਰੋਗਰਾਮ ਹੈ, 16 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਭਾਜਪਾ ਦੀ ਪੋਲਿਟਿਕਸ ਦੇ ਨਾਲ ਜੁੜੀ ਇੱਕ ਬੜੀ ਵੱਡੀ ਖਬਰ ਤੋਂ, ਬੜੀ ਅਹਿਮ ਖਬਰ ਤੋਂ। ਭਾਜਪਾ ਪੰਜਾਬ ਦੇ ਵਿੱਚ ਲਗਾਤਾਰ ਆਪਣੇ ਪੈਰ ਪਸਾਰਨ ਦੇ ਯਤਨ ਕਰ ਰਹੀ ਹੈ ਔਰ ਪੰਜਾਬ ਦੀ ਸਿਆਸਤ ਦੇ ਨਾਲ ਬਹੁਤ ਦਿੱਗਜ ਚਿਹਰੇ, ਮਨਪ੍ਰੀਤ ਬਾਦਲ ਵਰਗੇ ਜਿਹੜੇ ਕਿ 2 ਵਾਰੀ ਫਾਈਨਾਂਸ ਮਿਨਿਸਟਰ ਰਹਿ ਚੁੱਕੇ ਨੇ, 3 ਵਾਰੀ ਰਹਿ ਚੁੱਕੇ ਨੇ, ਸੁਨੀਲ ਜਾਖੜ ਵਰਗੇ ਚਿਹਰੇ, ਇਸ ਤੋਂ ਇਲਾਵਾ ਹੋਰ ਪ੍ਰਤਾਪ ਸਿੰਘ ਬਾਜਵੇ ਦਾ ਭਰਾ, ਕਈ ਹੋਰ ਵੱਡੇ ਚਿਹਰੇ ਨੇ, ਉਹਨਾਂ ਨੇ ਭਾਜਪਾ ਨੂੰ ਜੁਆਇਨ ਕੀਤਾ ਪਿਛਲੇ ਕਾਫੀ ਲੰਬੇ ਸਮੇਂ ਤੋਂ। ਹੁਣ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਕਈ ਹੋਰ ਚਿਹਰੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ। 3 ਬਰਾੜ ਜਦੋਂ ਤੋਂ ਸ਼ਾਮਲ ਹੋਏ ਨੇ, ਉਹਨਾਂ ਦੀ ਖਾਸੀ ਚਰਚਾ ਹੈ। ਇਹਨਾਂ ਦਾ ਇਹਦੇ ਨਾਲ, ਇਹਨਾਂ ਦੀ ਸ਼ਮੂਲੀਅਤ ਦੇ ਨਾਲ ਭਾਜਪਾ ਦਾ ਭਲਾ ਹੋਊਗਾ ਜਾਂ ਇਹਨਾਂ ਦਾ ਆਪਦਾ ਭਵਿੱਖ ਸੰਵਰ ਜੂਗਾ ਜੀ? ਇਹ ਤਾਂ ਵਕਤ ਤੈਅ ਕਰੂਗਾ ਜੀ ਕਿ ਕਿਹਦਾ ਭਲਾ ਹੁੰਦਾ ਤੇ ਕਿਹਦਾ ਭਵਿੱਖ ਸਵਰਦਾ ਜੀ। ਪਰ ਪੰਜਾਬ ਦਾ ਭਵਿੱਖ ਹਰ ਪਾਸਿਓਂ ਧੁੰਦਲਾ ਹੀ ਨਜ਼ਰ ਆਉਂਦਾ ਹੈ। ਜੀ ਜੀ, ਸਹੀ ਹੈ। 3 ਬਰਾੜ, ਇੱਕ ਸਿੱਧੂ, ਇਕੱਠੇ ਹੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇ ਤੇ ਇਹਨਾਂ ਚੋਂ ਮਤਲਬ ਉਹ ਲੀਡਰ ਨੇ ਜਿਨ੍ਹਾਂ ਨੇ ਚੋਟੀ ਦੇ ਰੰਗ ਭਾਗ ਦੇਖੇ ਨੇ। ਜੇ ਜਗਮੀਤ ਬਰਾੜ ਦੀ ਗੱਲ ਕਰੀਏ, ਜਗਮੀਤ ਬਰਾੜ ਹੋਰੀ ਕਾਂਗਰਸ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਮਤਲਬ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਵਾਜਪਾਈ ਸਰਕਾਰ 'ਚ ਮੰਤਰੀ ਸੀ ਉਸ ਸਮੇਂ ਹਰਾ ਕੇ ਜਿੱਤੇ ਸੀ ਤੇ ਇਸ ਲਈ ਉਹ ਵੱਡਾ ਨਾਮ ਜਗਮੀਤ ਸਿੰਘ ਬਰਾੜ ਦਾ। ਫਿਰ ਉਹਨਾਂ ਨੇ ਕਈ ਘਰ ਟੋਲੇ, ਮੁੜ ਕੇ ਪੈਰ ਨਹੀਂ ਲੱਗਦੇ ਦਿਖੇ। ਕਦੇ ਤਿਵਾੜੀ ਵਾਲੀ ਕਾਂਗਰਸ ਚਲ ਜਾਓ, ਕਦੇ ਮਮਤਾ ਬੈਨਰਜੀ ਵਾਲੀ ਪਾਰਟੀ ਚਲ ਜਾਓ, ਹੈ ਨਾ, ਕਦੇ ਅਕਾਲੀ ਦਲ ਦੀ ਟਿਕਟ ਤੇ ਵੀ ਚੋਣ ਲੜ ਲਓ, ਹੈ, ਤੇ ਹੁਣ BJP ਜੀ। ਇਹਦਾ ਮਤਲਬ ਉਸੇ ਤਰ੍ਹਾਂ ਉਹਨਾਂ ਦਾ ਭਰਾ ਉਹ MLA ਵੀ ਰਹਿ ਚੁੱਕਿਆ ਤੇ ਉਹ ਵੀ ਨਾਲ ਹੀ ਇੱਧਰ ਆਇਆ ਜੀ। ਫਿਰ ਹੁਣ ਚਰਨਜੀਤ ਸਿੰਘ ਬਰਾੜ, ਕਾਫੀ ਚਰਚਿਤ ਨਾਮ ਪੰਜਾਬ ਦਾ, ਜਿਹਦੇ ਬਾਰੇ ਆਪਾਂ ਪਿਛਲੇ ਦਿਨੀ ਉਹ ਗੱਲ ਕਰਕੇ ਹਟਿਆ ਕਿ ਪੁਨਰ ਸਰਜੀਤ ਤੋਂ ਅਸਤੀਫਾ ਦਿੱਤਾ, ਕਹਿੰਦੇ ਜੀ ਭਰੇ ਮਨ ਨਾਲ। ਉਹ ਅਸਤੀਫੇ ਦਾ ਕਾਰਨ ਤਾਂ ਉਹਨੇ ਸਿਧਾਂਤ ਦੱਸਿਆ ਕਿ ਸਿਧਾਂਤ ਨਹੀਂ ਪਾਲੇ ਜਾ ਰਹੇ ਜੀ, ਤੇ ਹੁਣ ਜਿੱਥੇ ਗਏ ਨੇ ਉੱਥੇ ਕਿਹੜੇ ਸਿਧਾਂਤ ਨੇ ਜੀ ਇਹ ਤਾਂ ਹੁਣ ਪਤਾ ਨਹੀਂ, ਉਹਨਾਂ ਨੂੰ ਪਤਾ ਹੋਊਗਾ। ਪਰ ਉਹ ਹੁਣ BJP 'ਚ ਸ਼ਾਮਲ ਹੋ ਗਏ। ਇਹ ਚਰਨਜੀਤ ਬਰਾੜ ਪਹਿਲਾਂ ਮਨਪ੍ਰੀਤ ਬਾਦਲ ਦੇ ਨਾਲ PPP 'ਚ ਨਜ਼ਰ ਆਉਂਦੇ ਸੀ, ਫਿਰ ਨਾਲ ਹੀ ਅਕਾਲੀ ਦਲ 'ਚ ਆ ਗਏ ਤੇ ਮਨਪ੍ਰੀਤ ਤੋਂ ਇੱਕ ਡਿੰਗ ਅੱਗੇ ਪੱਟ ਕੇ ਸਿੱਧੇ ਸੁਖਬੀਰ ਦੇ ਖਾਸ ਬਣ ਗਏ। ਤੇ ਫਿਰ ਨਵਾਂ ਦਲ ਉੱਭਰਿਆ ਤਾਂ 5 ਮੈਂਬਰੀ ਕਮੇਟੀ ਦੇ ਸੂਤਰਧਾਰ ਬਣ ਗਏ ਤੇ ਫਿਰ ਪੁਨਰ ਸਰਜੀਤ ਦੇ ਦਫ਼ਤਰ ਦੇ ਹੈੱਡ ਬਣ ਗਏ। ਸਾਰਾ ਕੁਝ ਕੰਟਰੋਲ ਆਪਣੇ ਹੱਥ ਹੈ ਜੀ। ਤੇ ਉਸ ਤੋਂ ਬਾਅਦ ਅਚਾਨਕ ਮੋਹ ਭੰਗ ਹੋ ਗਿਆ ਤੇ ਟੁੱਟ ਕੇ ਇੱਧਰ ਆ ਗਏ ਤੇ ਹੁਣ BJP 'ਚ ਸ਼ਾਮਲ ਨੇ। ਫਿਰ ਓਂਕਾਰ ਸਿੱਧੂ ਹੋਰੀ OSD ਰਹੇ ਨੇ, ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਖੇਤਰ ਸਾਰਾ ਦੇਖਦੇ ਸੀ, ਇਹਨਾਂ ਕੋਲੇ ਸੀ ਸਾਰਾ ਕੰਮਕਾਰ। ਪਰ ਲੰਬੀ ਹਲਕੇ ਨਾਲ ਉਸੇ ਇਲਾਕੇ ਦੇ ਲਗਭਗ ਸਾਰੇ ਸ਼੍ਰੀ ਮੁਕਤਸਰ ਸਾਹਿਬ ਦੇ ਦਾਇਰੇ ਦੇ ਲੀਡਰ ਨੇ, ਮਾਲਵੇ ਦੇ ਖੇਤਰ ਦੇ ਲੀਡਰ। ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ BJP ਨੇ ਆਪਣੇ ਪਲੇਟਫਾਰਮ ਤੇ ਲਿਆ ਕੇ ਸ਼ਾਮਲ ਕੀਤਾ। ਠੀਕ ਹੈ। ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਇਹਨਾਂ ਚਾਰਾਂ ਦੀ ਤਾਂ ਗੱਲ ਛੱਡੋ, ਜਿਹੜੇ ਬੜੇ ਨਾਂ ਤੁਸੀਂ ਲਏ ਨੇ, ਮਤਲਬ ਸੁਨੀਲ ਜਾਖੜ ਤੋਂ ਲੈ ਕੇ ਕੈਪਟਨ ਅਮਰਿੰਦਰ, ਮਨਪ੍ਰੀਤ ਬਾਦਲ ਤੱਕ, ਇਹਨਾਂ ਦੀ ਕਿਸੇ ਦੀ BJP ਨਾਲ ਵਿਚਾਰਧਾਰਾ ਨਹੀਂ ਮਿਲਦੀ। ਕੋਈ BJP ਦੀ ਸੋਚ ਦੇ ਧਾਰਨੀ ਨਹੀਂ ਹੈਗੇ ਜੀ ਜੀ। ਔਰ ਮਤਲਬ
ਚਰਨਜੀਤ ਬਰਾੜ ਦੀਆਂ ਤਾਂ ਵੀਡੀਓ ਕੱਢ ਕੇ ਸੁਣ ਲਓ ਜਦੋਂ ਟੀਵੀ ਡਿਬੇਟਾਂ 'ਚ ਬੈਠਦੇ ਸੀ, ਤਦ ਬੀਜੇਪੀ ਲਈ ਰਾਏ ਕੀ ਸੀ। ਅਚਾਨਕ ਅਜਿਹਾ ਹਿਰਦੇ ਪਰਿਵਰਤਨ ਬੀਜੇਪੀ ਦੀ ਭਾਸ਼ਾ 'ਚ ਜੇ ਕਹਿਣਾ ਹੋਵੇ ਹੈ ਕਿ ਹਿਰਦੇ ਪਰਿਵਰਤਨ ਦਾ ਕਾਰਨ ਕੀ ਆ? ਸਿਰਫ ਤਾਕਤ ਦੇ ਨੇੜੇ ਰਹਿਣਾ, ਸਿਰਫ ਸੱਤਾ ਦੇ ਨੇੜੇ ਰਹਿਣਾ, ਇੱਕ ਸੱਤਾ ਤੋਂ ਬਚਣ ਲਈ ਦੂਜੀ ਸੱਤਾ ਦੇ ਨਾਲ ਚਲੇ ਜਾਣਾ। ਸਹੀ ਗੱਲ। ਜਦੋਂ ਜਾਈਏ ਕਿਤੇ ਤਾਂ ਸਲੂਟ ਵੱਜੇ, ਮਾੜੀ ਮੋਟੀ ਕੋਈ 2-4 ਗੱਡੀ, ਇੱਕ ਅੱਧੀ ਪੁਲਿਸ ਵਾਲਾ ਕੋਈ ਨਾਲ ਹੋਵੇ, ਇਹ ਉਹ ਸਾਰੇ ਲਈ। ਜੀ ਜੀ। ਆਉਂਦੇ ਸਮੇਂ 'ਚ ਮਤਲਬ ਐਮਐਲਏ ਦੀ ਚੋਣ ਲੜ ਲਈ, ਇਧਰੋਂ ਜਿੱਤੀਏ ਨਾ ਜਿੱਤੀਏ, ਕੋਈ ਦੂਈ ਪਾਰਟੀ ਮੁੱਲ ਪਾ ਲਵੇ, ਉਹਦੇ ਲਈ। ਸ਼ਾਇਦ ਸਾਨੂੰ ਰਾਜ ਸਭਾ ਭੇਜ ਦੇਣ ਜੀ, ਸਾਨੂੰ ਕੋਈ ਉੱਪਰਲਾ ਹੋਰ ਅਹੁਦਾ ਦੇ ਦੇਣ ਜੀ, ਉਹਦੇ ਲਈ। ਸਹੀ ਗੱਲ। ਸਿਰਫ ਤੇ ਸਿਰਫ ਰਾਜਨੀਤਿਕ ਲਾਲਸਾ ਲਈ, ਕੁਰਸੀ ਲਈ ਤੁਸੀਂ ਆਪਣੇ ਸਿਧਾਂਤ, ਆਪਣੇ ਨਿਯਮ, ਸੂਬੇ ਦੇ ਹੱਕ, ਸਾਰਾ ਕੁਝ ਚਿੱਕੇ ਟੰਗ ਕੇ ਜਾ ਰਹੇ ਹੋ। ਇਹ ਕਿਉਂ? ਇਹ ਤੋਂ ਪਹਿਲਾਂ ਜਿੰਨੇ ਬੀਜੇਪੀ 'ਚ ਗਏ ਆ, ਸਵਾਲ ਤਾਂ ਇਹ ਜੀ। ਔਰ ਇਹ ਦਲ ਬਦਲੀਆਂ ਦਾ ਜਿਹੜਾ ਆਮ ਆਦਮੀ ਪਾਰਟੀ ਨੇ ਜਿੰਨੇ ਲੀਡਰ ਲਿਆ ਕੇ ਦੂਏ ਪਾਸੇ ਲੜਾਏ ਨੇ, ਉੱਥੇ ਕਿੱਥੇ ਸਿਧਾਂਤ ਹੈ ਮੈਨੂੰ ਦੱਸ ਦਿਓ। ਸੋ ਜਦੋਂ ਸਿਧਾਂਤ ਨੂੰ ਤਲਾਂਜਲੀ ਦੇ ਦੇਵੇ ਸਿਆਸਤ, ਜਦੋਂ ਸਿਆਸਤ ਬਿਜ਼ਨਸ ਬਣ ਜਾਵੇ, ਵਪਾਰ ਬਣ ਜਾਵੇ, ਕਾਰੋਬਾਰ ਬਣ ਜਾਵੇ, ਤੇ ਲੋਕ ਦੱਸੋ ਕਿਹੜੇ ਖੂਚ ਡਿੱਗਣ ਜੀ। ਹੁਣ ਮੈਨੂੰ ਦੱਸੋ ਕਿ ਪੰਜਾਬ ਦਾ ਕੀ ਕਸੂਰ ਹੈ ਜੇ ਬੀਜੇਪੀ 'ਚ ਇਹੋ ਜਿਹੇ ਲੀਡਰ ਜਾ ਰਹੇ ਨੇ ਸਾਰੇ? ਜੀ ਜੀ। ਜਾਂ ਪੰਜਾਬ ਦੇ ਹਿੰਦੂ ਭਾਈਚਾਰੇ ਦਾ, ਵਪਾਰੀ ਵਰਗ ਦਾ, ਸ਼ਹਿਰੀ ਵਰਗ ਦਾ ਕੀ ਕਸੂਰ ਆ? ਕੱਲ ਨੂੰ ਗਾਲਾਂ ਉਹਨਾਂ ਨੂੰ ਪੈਣੀਆਂ ਕਿ ਜੀ ਵੋਟਾਂ ਤੁਸੀਂ ਪਾ ਰਹੇ ਹੋ। ਸਹੀ ਆ, ਹੈ ਨਾ ਜੀ। ਕਿ ਮਤਲਬ ਪੰਜਾਬ 'ਚ ਜਦੋਂ ਵੀ ਗੱਲ ਹੁੰਦੀ ਆ, ਪੰਜਾਬ ਦਾ ਹਿੰਦੂ ਉਹਨਾਂ ਨਾਲ, ਪੰਜਾਬ ਦਾ ਸ਼ਹਿਰੀ ਵਰਗ ਉਹਨਾਂ ਨਾਲ, ਠੀਕ ਹੈ। ਤੇ ਫਿਰ ਲੀਡਰ ਸਾਰੇ ਇਹ ਸ਼ਾਮਲ ਹੋ ਰਹੇ ਨੇ ਜਿਹੜੇ ਘਾਟ ਘਾਟ ਦਾ ਪਾਣੀ ਪੀ ਚੁੱਕੇ ਨੇ, ਜਿਹੜੇ ਕੌਮ ਦੀਆਂ, ਪੰਥ ਦੀਆਂ, ਸਿਧਾਂਤ ਦੀਆਂ, ਸੂਬੇ ਦੀਆਂ, ਹੈ ਨਾ, ਮਤਲਬ ਇਹਨਾਂ ਦੀ ਗੁਣਗਾਨ ਗਾਉਂਦੇ ਸੀ, ਉਹ ਕਿੱਥੇ ਨੇ ਹੁਣ ਅੱਜ? ਇੱਧਰ ਕਿਉਂ ਨਹੀਂ? ਇਹ ਸਥਿਤੀ ਜਿਹੜੀ ਆ, ਉਹ ਇੱਕ ਤਾਂ ਸਿਆਸੀ ਲੀਡਰਾਂ ਦਾ ਚਿਹਰਾ ਮੋਹਰਾ ਸਾਡੇ ਸਾਹਮਣੇ ਬੇਨਕਾਬ ਕਰ ਰਹੀ ਹੈ। ਦੂਏ ਪਾਸੇ ਬੀਜੇਪੀ ਜੀ, ਬੀਜੇਪੀ ਇੱਕ ਤਰੀਕੇ ਨਾਲ ਉਹਨਾਂ ਦਾ ਇੱਕ ਨੁਕਤੀ ਫਾਰਮੂਲਾ ਹੈ ਕਿ ਜਾਂ ਤਾਂ ਪੰਜਾਬ 'ਚ ਅਸੀਂ ਆਈਏ, ਜਾਂ ਫਿਰ ਜੇ ਅਕਾਲੀ ਦਲ ਸਾਡੇ ਨਾਲ ਨਹੀਂ ਆਉਂਦਾ ਤਾਂ ਉਹ ਨਾ ਕਦੇ ਆਵੇ। ਕਾਂਗਰਸ ਨੂੰ ਅਸੀਂ ਦੇਸ਼ ਦੇ ਨਕਸ਼ੇ ਤੋਂ ਮਿਟਾਈਏ। ਜੇ ਆਪ ਨਹੀਂ ਜਿੱਤ ਪਾ ਰਹੇ, ਚਾਹੇ ਆਮ ਆਦਮੀ ਪਾਰਟੀ ਨੂੰ ਜਿਤਾ ਲਈਏ। ਪਰ ਮਤਲਬ ਇਹ ਤਰੀਕਾ, ਉਹਨਾਂ ਦਾ ਤਰੀਕਾ ਇਹ ਹੈ ਕਿ ਜਿਹੜਾ ਸਾਡੇ ਕੰਟਰੋਲ 'ਚ ਰਹੇ, ਚਾਹੇ ਉਹ ਭਾਈਵਾਲ ਦੇ ਤੌਰ ਤੇ, ਚਾਹੇ ਬਾਹਰੋਂ, ਉਹ ਸੱਤਾ 'ਚ ਆ ਜਾਵੇ, ਕੋਈ ਦਿੱਕਤ ਨਹੀਂ। ਪਰ ਜਿਵੇਂ ਬੀਜੇਪੀ ਪੰਜਾਬ 'ਚ ਹੁੱਕ ਐਂਡ ਕਰੁੱਕ ਤਰੀਕੇ ਨਾਲ ਐਂਟਰ ਕਰ ਰਹੀ ਆ, ਉਹਨਾਂ ਦਾ ਫੋਕਸ ਹੁਣ ਮਾਲਵੇ ਤੇ ਵੱਡੇ ਤੌਰ ਤੇ ਆ। ਕਿਉਂਕਿ ਉਹਨਾਂ ਨੇ ਇੱਕ ਫਾਰਮੂਲਾ ਚੈੱਕ ਕਰਕੇ ਦੇਖ ਲਿਆ ਕਿ ਪੰਜਾਬ ਹੈ, ਇਹ ਬਾਕੀ ਸੂਬਿਆਂ ਵਾਂਗ ਸੂਬਾ ਨਹੀਂ ਹੈਗਾ ਕਿ ਇੱਥੇ ਇਕੱਲੇ ਧਰਮ ਦੇ ਪੱਤੇ ਤੇ, ਜਾਤ ਦੇ ਪੱਤੇ ਤੇ ਖੇਡਿਆ ਜਾਊਗਾ। ਨਾ ਸਾਰਾ ਦਲ ਤੋਂ ਉਹਨਾਂ ਨਾਲ ਸਿੱਧਾ ਤੁਰਨ ਵਾਲਾ, ਨਾ ਸਾਰਾ ਹਿੰਦੂ ਵਰਗ ਉਹਨਾਂ ਨਾਲ ਸਿੱਧਾ ਤੁਰਨ ਵਾਲਾ ਜੀ। ਸਹੀ। ਤੋ ਇਸ ਨੂੰ ਲੱਗਿਆ ਕਿ ਜਦੋਂ ਧਰਮ ਤੇ ਇਹਦੇ ਵਾਲਾ ਪੱਤਾ ਨਹੀਂ ਖਿਲਦਾ, ਫਿਰ ਉਹ ਹਰ ਹਿੱਲੇ ਮਤਲਬ ਸਿੱਖ ਲੀਡਰ, ਜੱਟ ਲੀਡਰ, ਵੱਖ-ਵੱਖ ਭਾਈਚਾਰੇ ਦੇ ਲੀਡਰ ਉਹ ਲਿਆਉਣਾ ਚਾਹੁੰਦੇ ਨੇ ਕਿ ਕੋਈ ਤਾਂ ਕੁਝ ਲਿਆਵੇ, ਕੁਝ ਪ੍ਰਭਾਵ ਤਾਂ ਸਿਰਜੇ ਜਾਵੇ। ਮੈਨੂੰ ਨਹੀਂ ਪਤਾ ਜਗਮੀਤ ਬਰਾੜ ਇੰਨੇ ਘਰਾਂ ਦਾ ਮਤਲਬ ਫੇਰਾ ਲਾਉਣ ਤੋਂ ਬਾਅਦ ਕਿੰਨੀ ਕੁ ਆਪਣੀ ਪੱਕੀ ਵੋਟ ਨਾਲ ਲਈ ਫਿਰਦੇ ਆ। ਮੈਨੂੰ ਨਹੀਂ ਪਤਾ ਚਰਨਜੀਤ ਬਰਾੜ ਕੋਲ ਕੋਈ ਪੱਕੀ ਵੋਟ ਹੈ ਵੀ ਕਿ ਨਹੀਂ। ਮੈਨੂੰ ਨਹੀਂ ਪਤਾ ਕਿ ਜਿਹੜਾ OSP ਸੀਗਾ ਭਗਵੰਤ ਮਾਨ ਦਾ, ਆਪਣੀ ਕੋਈ ਵੋਟ ਬਣਾ ਵੀ ਪਾਇਆ ਕਿ ਨਹੀਂ। ਕੌਣ ਜਾਣਗੇ ਇਹਨਾਂ ਦੇ ਨਾਲ? ਕਿੰਨੇ ਕੁ ਵੋਟ ਚਲੀ ਜਾਊਗੀ ਇਹਨਾਂ ਦੇ ਨਾਲ? ਕਿਹੜੀ ਵੋਟ ਚਲੀ ਜਾਊਗੀ? ਇਹ ਤਾਂ ਹੁਣ ਬੀਜੇਪੀ ਜਾਣੇ ਉਹ ਲੈ ਕੇ ਕਿਉਂ ਆਈ ਆ। ਹਾਂ, ਜੇ ਇਸ ਭਲੇਖੇ 'ਚ ਗਏ ਨੇ ਕਿ ਅਸੀਂ ਲੈ ਜਾਂਦੇ ਹੀ ਖੱਟ ਲਾਂਗੇ ਵੀ ਮੋਦੀ ਦਾ ਰਾਜ ਹੈ ਦੇਸ਼ ਦੇ ਵਿੱਚ, ਮੋਦੀ ਦਾ ਡੰਕਾ ਵੱਜਦਾ ਜੀ, ਡਰ ਹੈ ਜੀ ਮੋਦੀ ਦਾ, ਤਾਂ ਫਿਰ ਪੁੱਛੋ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਖੱਟੀ ਬੈਠਾ ਜਿਹੜਾ ਗਿਆ। ਉਹ ਤਾਂ ਚੀਕਾ ਮਾਰਦਾ, ਉਹ ਤਾਂ ਕਹਿੰਦਾ ਮੈਨੂੰ ਪੁੱਛਦੇ ਹੀ ਨਹੀਂ, ਮੈਨੂੰ ਸੁਣਦੇ ਹੀ ਨਹੀਂ। ਸਹੀ। ਸੁਨੀਲ ਜਾਖੜ ਨੂੰ ਪ੍ਰਧਾਨਗੀ ਮਿਲ ਗਈ ਪੰਜਾਬ ਦੀ, ਹੋਰ ਅਗਲੇ ਕਹਿੰਦੇ ਅਸੀਂ ਕੀ ਦੇ ਦਈਏ, ਤਾਂ ਵੀ ਉਹ ਅਸਤੀਫਾ ਤੱਕ ਚੱਕੀ ਫਿਰਦਾ ਕਿ ਚੱਕੋ, ਮੈਨੂੰ ਨਹੀਂ ਲੋੜ। ਪੁੱਛਦੇ ਹੀ ਨਹੀਂ ਕਿ ਤੁਰਿਆ ਫਰੀ ਜਾਣਾ, ਚੱਲ ਜਾਵੇ ਕਿੱਥੇ ਜੀ। ਸੋ ਇਹ ਕੀ ਸੋਚਦੇ ਨੇ ਕਿ ਇਹਨਾਂ ਨੂੰ ਪੁੱਛਣਗੇ, ਅਗਲਿਆਂ ਨੇ ਸ਼ਾਮਲ ਕਰ ਲਏ, ਹੁਣ ਛੱਡ ਦੇਣੇ ਆ। ਰਾਜਸਥਾਨ ਦੇ ਵਿੱਚ ਇੱਕ ਲੀਡਰ ਬੀਜੇਪੀ 'ਚ ਆਇਆ ਸੀ, ਛੱਡ ਕੇ ਵਾਪਸ ਚੱਲਿਆ ਸੀ, ਉਹਦੇ ਸਾਰਾ ਕੁਝ ਚੱਕ ਲੋ ਜੀ, ਧਰ ਲੋ ਜੀ, ਕਰ ਲੋ ਜੀ, ਕਾਰਵਾਈ ਹੋ ਗਈਆਂ। ਸੋ ਅੱਧ ਦਾ ਡਰ ਕੇ ਨਹੀਂ ਵਾਪਸ ਜਾਂਦੇ, ਫਿਰ ਕੇ ਫਰੀ ਜਾਓ ਖੁੱਲੇ। ਸੋ ਕੀ ਘਟਣਾ ਕੀ ਨਹੀਂ ਇਹ ਵੱਖਰੀ ਗੱਲ ਆ, ਪਰ ਪੰਜਾਬ ਦਾ ਕੀ ਬਣਨਾ ਇਹ ਸਵਾਲ ਵੱਡਾ ਹੁੰਦਾ ਜਾ ਰਿਹਾ। ਜੀ ਜੀ, ਸਹੀ ਹੈ। ਬੀਜੇਪੀ ਜਿਸ ਸਿਧਾਂਤ ਤੇ ਚੱਲ ਰਹੀ ਆ ਉਹ ਪੰਜਾਬ ਦੇ ਲਈ ਖਤਰਨਾਕ ਆ। ਤੇ ਮੈਨੂੰ ਇਹ ਅੰਗਰੇਜ਼ ਰਾਜ ਵਾਲੀ ਸਥਿਤੀ ਲੱਗਦੀ ਆ ਕਿ ਜਿਵੇਂ ਅੰਗਰੇਜ਼ਾਂ ਨੇ ਸਭ ਤੋਂ ਅਖੀਰ 'ਚ ਆ ਕੇ ਪੰਜਾਬ ਨੂੰ ਕੰਟਰੋਲ ਕੀਤਾ, ਬਹੁਤ ਔਖਾ ਕੰਟਰੋਲ ਹੋਇਆ, ਬੜੀ ਸ਼ਾਸਨ ਕੰਟਰੋਲ ਹੋਇਆ, ਤੇ ਪਰ ਉਹ ਤੋਂ ਬਾਅਦ ਕੀ ਹੋਇਆ ਇਹ ਸਭ ਨੂੰ ਪਤਾ ਕਿ ਫਿਰ ਅੰਗਰੇਜ਼ ਰਾਜ ਦਾ ਖਾਤਮਾ ਹੋਇਆ। ਕਿਤੇ ਇਹ ਤਾਂ ਨਹੀਂ ਗਾ ਕਿ ਬੀਜੇਪੀ ਨੂੰ ਲੱਗਦਾ ਹੋਵੇ ਕਿ ਇੱਥੇ ਹਰ ਹਿੱਲੇ ਆਉਣਾ ਹੀ ਆਉਣਾ, ਤੇ ਆਉਣ ਤੋਂ ਬਾਅਦ ਫਿਰ ਕੀ ਹੋਣਾ।
ਠੀਕ ਹੈ, ਮਤਲਬ ਪੈਸੇ ਦੀ ਤਾਕਤ ਨਾਲ ਸੱਤਾ ਦੇ ਦਮ ਤੇ ਕੋਈ ਵੀ ਕਿਤੇ ਵੀ ਜਿੱਤ ਸਕਦਾ। ਲੋਕ ਕਿਸੇ ਨੂੰ ਵੀ ਚੁਣ ਸਕਦੇ ਆ, ਲੋਕਤੰਤਰਕ ਮੁਲਕ ਹੈ। ਜੇ ਇਹਨਾਂ ਨੂੰ ਵੋਟਾਂ ਪਾਉਣੀਆਂ ਚਾਹਣ ਲੋਕ, ਪੰਜਾਬ ਵੈਸੇ ਵੀ ਤਜਰਬੇ ਕਰਦਾ ਹੈ। ਸਹੀ, ਠੀਕ ਹੈ ਨਾ। ਇੱਥੇ ਹਮੇਸ਼ਾ ਤੁਸੀਂ ਝਾਤ ਮਾਰ ਕੇ ਦੇਖ ਲਓ, ਮਾਲਵਾ ਦਾ ਇਸ ਕੰਮ ਲਈ ਖਾਸ ਜਾਣਿਆ ਜਾਂਦਾ ਹੈ। ਕਦੇ ਕਾਮਰੇਡਾਂ ਨੂੰ ਵੀ ਜਿਤਾ ਹੁੰਦਾ, ਕਦੇ ਅਕਾਲੀਆਂ ਨੂੰ ਵੀ ਜਿਤਾ ਹੁੰਦਾ, ਕਦੇ ਕਾਂਗਰਸੀਆਂ ਨੂੰ ਵੀ ਜਿਤਾ ਹੁੰਦਾ, ਕਦੇ ਗਰਮ ਖਿਆਦੀ ਨੂੰ ਵੀ ਜਿਤਾ ਹੁੰਦਾ, ਹੈਨਾ। ਤੇ ਆਮ ਆਦਮੀ ਵਾਲੇ ਬਦਲਾਅ ਵਾਲੇ ਵੀ ਜਿਤਾ, ਜਿਹਨਾਂ ਨੂੰ ਜਾਣਦਾ ਪਛਾਣਦਾ ਕੋਈ ਨਹੀਂ ਸੀ। ਕੋਈ ਚੱਕਰ ਨਹੀਂ, ਹੋ ਸਕਦਾ ਕਿ ਕੱਲ ਨੂੰ ਇਹਨਾਂ ਦਾ ਵੀ ਗੁਣੂਆ ਪੈ ਜਾਵੇ। ਪਰ ਨੀਤੀ ਕੀ ਹੈ, ਨੀਅਤ ਕੀ ਹੈ, ਇਸ ਨੂੰ ਧਿਆਨ 'ਚ ਰੱਖਣਾ ਪੰਜਾਬ ਲਈ ਬਹੁਤ ਜ਼ਰੂਰੀ ਹੈ। ਇਹ ਲੀਡਰਾਂ ਦੇ ਜਾਣ ਤੋਂ ਬਾਅਦ ਵੀ, ਇੰਨੇ ਲੀਡਰਾਂ ਦੇ ਥੋਕ 'ਚ ਜਾਣ ਤੋਂ ਬਾਅਦ ਵੀ ਬੀਜੇਪੀ ਆਪਣਾ ਉਹ ਪ੍ਰਭਾਵ ਅਜੇ ਤੱਕ ਪੰਜਾਬ 'ਚ ਛੱਡ ਨਹੀਂ ਪਾ ਰਹੀ। ਜੀ ਸਹੀ ਹੈ। ਆਪਾਂ ਨਾ ਅਕਸਰ ਜਦੋਂ ਤੁਸੀਂ ਸ਼ਰਮਾ ਜੀ ਗੱਲ ਕਰਦੇ ਹੁੰਦੇ ਆ ਪੋਲੀਟੀਕਲ ਆਈਡੀਓਲੋਜੀ ਦੀ, ਆਪਾਂ ਗੱਲ ਕਰਦੇ ਹਾਂ ਵੀ ਸਿਆਸੀ ਕੋਈ ਵਿਚਾਰਧਾਰਾ ਜਿਹੜੀ ਆ ਉਹ ਹੋਣੀ ਬਹੁਤ ਜ਼ਰੂਰੀ ਹੈ, ਚਾਹੇ ਤੁਹਾਡੀ ਕੋਈ ਵੀ ਹੋਵੇ, ਖੱਬੇ ਪੱਖੀ, ਸੱਜੇ ਪੱਖੀ, ਲਿਬਰਲ, ਕੋਈ ਵੀ ਹੋ ਸਕਦੀ ਹੈ। ਪਰ ਉਹ ਹੁਣ ਵਿਚਾਰਧਾਰਾ ਮੰਨਫੀ ਹੋਈ ਪਈ ਹੈ, ਲੋਕਾਂ ਦੀ ਹੈ ਨਹੀਂ, ਪਾਰਟੀਆਂ ਜੀ। ਬੀਜੇਪੀ ਦੀ ਤਾਂ ਆਪਣੀ ਵਿਚਾਰਧਾਰਾ ਹੈ ਨਾ। ਹਾਂਜੀ ਹਾਂਜੀ, ਉਹੀ ਤਾਂ ਕਹਿਣਾ, ਅਗਲੇ ਤਾਂ ਆਪਣੀ ਵਿਚਾਰਧਾਰਾ ਚੱਕੀ ਫਿਰਦੇ ਆ, ਪਰ ਜਿਹੜੇ ਲੀਡਰ ਜਾ ਰਹੇ ਆ ਉਹਨਾਂ ਦੀ ਉਹ ਵਿਚਾਰਧਾਰਾ ਵੀ ਨਹੀਂ ਹੈ ਨਾ। ਇਹਦਾ ਮਤਲਬ ਜਿਹੜੀ ਤੁਸੀਂ ਪਿਛਲੀ ਦਿਖਾਵਾ ਕਰਦੇ ਸੀ ਉਹ ਵੀ ਥੋੜੀ ਟਕਵੰਜ ਸੀ ਇਹਦਾ ਮਤਲਬ। ਜੀ ਜੀ ਬਿਲਕੁਲ। ਤੇ ਇਸੇ ਵਿਚਾਰਧਾਰਾ ਦੀ ਅਣਹੋਂਦ ਕਰਕੇ, ਘਾਟ ਹੋਣ ਕਰਕੇ, ਕਿਉਂਕਿ ਵਿਚਾਰਧਾਰਾ ਨਹੀਂ ਹੈ ਕਿਸੇ ਵਿਅਕਤੀ ਵਿਸ਼ੇਸ਼ ਦੀ, ਕਿਸੇ ਲੀਡਰ ਵਿਸ਼ੇਸ਼ ਦੀ, ਇਸ ਕਰਕੇ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ। ਲੋਕ ਰਾਜਾਂ ਦੇ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਲੋਕ ਅੱਜ ਕੇਂਦਰੀਕਰਨ ਦੀ ਹਮਾਇਤ ਕਰੀ ਜਾਂਦੇ ਆ। ਇਹਦਾ ਮਤਲਬ ਹੈ ਕਿ ਸਿਆਸੀ ਤੌਰ ਤੇ ਕੋਈ ਵਿਚਾਰਧਾਰਾ ਨਹੀਂ ਹੈ ਬਚੀ, ਕੋਈ ਕਮੈਂਟ ਨਹੀਂ ਬਚਿਆ, ਕੋਈ ਟਿੱਪਣੀ ਨਹੀਂ ਬਚੀ, ਕੋਈ ਖੋਖਲਾ ਪਾਣਾ ਹੈ। ਇਹ ਆ ਦੌੜ ਹੈ ਕਿ ਬਈ ਜਿਹਦੀ ਗੱਡੀ ਤੇਜ਼ ਭੱਜਦੇ ਉਸ ਗੱਡੀ 'ਚ ਚੜ ਜਾਓ ਬਸ, ਕਿਵੇਂ ਨਾ ਕਿਵੇਂ। ਸੋ ਇਹ ਪ੍ਰਵੀਨ ਜੀ, ਕੱਲ ਪੰਜਾਬ ਭਰ 'ਚ ਜ਼ਿਲ੍ਹਾ ਪੱਧਰ ਤੇ ਧਰਨੇ ਲੱਗੇ ਆ, ਦੇਸ਼ ਭਰ ਧਰਨੇ ਲੱਗਿਆ। ਕੇਂਦਰ ਜਿਹੜੇ ਨਵੇਂ ਕਾਨੂੰਨ ਚੱਕੀ ਫਿਰਦਾ ਹੈ, ਲੇਬਰ ਕੋਡ, ਬਿਜਲੀ ਸੋਧ, ਮਨਰੇਗਾ, ਇਹ ਸਾਰੀ ਯੋਜਨਾਵਾਂ ਹੈ ਨਾ। ਤੁਸੀਂ ਇਹ ਦੇਖੋ ਨਾ ਕਿ ਤੁਸੀਂ ਜੀ ਰਾਮ ਜੀ ਯੋਜਨਾ ਲਿਆਉਣੀ ਹੈ, ਨਵੀਂ ਲਿਆਓ, ਸਹੀ ਗੱਲ, ਪਿਛਲੀ ਨੂੰ ਨਾ ਬਦਲੋ। ਤੁਸੀਂ ਕਾਲਜ ਖੋਲਣਾ ਦਿੱਲੀ 'ਚ, ਨਵਾਂ ਖੋਲੋ। ਭਾਈ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਕਿਉਂ ਬਦਲਣਾ? ਜੀ ਜੀ ਜੀ, ਸਹੀ ਹੈ। ਪਹਿਲਾਂ ਵੀ ਪਿਛਲੇ ਸਾਲਾਂ 'ਚ ਬਦਲਣ ਦੀ ਕੋਸ਼ਿਸ਼ ਹੋਈ ਸੀ, ਤਦ ਵੀ ਕੱਲ ਗੁਜਰਾਲ ਹੋਰੀ ਵੀ ਬੋਲ ਰਹੇ ਸੀਗੇ, ਉਹ ਕਹਿੰਦੇ ਵੀ ਤੁਸੀਂ ਸੰਸਦ 'ਚ ਲੋਕਾਂ ਨੂੰ ਯਕੀਨ ਦਿਵਾਇਆ ਬਦਲਾਂਗੇ। ਹੁਣ ਕਿੱਥੇ ਆ ਕਿ ਵਿਰੋਧ ਨਾ ਹੋਵੇ, ਭਾਈ ਦਿਆਲ ਸਿੰਘ ਦਾ ਨਾਮ ਬਦਲ ਦਿੰਦੇ ਆ, ਉਹਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਰੱਖ ਦਿੰਦੇ ਆ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਨਵਾਂ ਖੋਲ ਦੋ। ਸੋ ਇਸ ਲਈ ਆਪ ਹੀ ਲੋਕਾਂ 'ਚ, ਉਹਨਾਂ ਲੋਕਾਂ 'ਚ ਟਕਰਾਅ ਪੈਦਾ ਕਰ ਦੋ, ਵਿਗਾੜ ਪੈਦਾ ਕਰ ਦੋ। ਇਹ ਰਾਜਨੀਤੀ ਹੈ। ਇਹ ਕਿਹੜੀ ਰਾਜਨੀਤੀ ਹੈ ਜੀ? ਦੇਸ਼ ਪੱਖੀ, ਸੂਬਾ ਪੱਖੀ, ਲੋਕ ਪੱਖੀ। ਜੀ ਸਹੀ ਹੈ, ਬਿਲਕੁਲ। ਤੇ ਅਗਲੀ ਗੱਲ ਕਰੀਏ ਪੁਨਰ ਸੁਰਜੀਤ ਅਕਾਲੀ ਦਲ ਦੀ, ਜਿਹਨੇ ਪਹਿਲਾਂ ਤਾਂ ਕਾਫੀ ਸਰਗਰਮੀਆਂ ਵਿੱਢੀਆਂ ਸਨ, ਪਰ ਹੁਣ ਕਹਿੰਦੇ ਵੀ ਪੁਨਰ ਸੁਰਜੀਤ ਭੰਗ ਹੋ ਗਿਆ, ਨਵੇਂ ਸਿਰੋਂ ਬਣਨਗੇ ਜਾਂ ਕੋਈ ਬੰਤਰ ਬਣੂਗੀ ਵੀ, ਜਾਂ ਫਿਰ ਬਣੇਗੀ ਨਹੀਂ, ਇਹ ਵੀ ਸਵਾਲ ਖੜਾ ਹੋ ਗਿਆ ਜੀ ਨਾਲ ਦੀ ਨਾਲ। ਪ੍ਰਵੀਨ ਜੀ, ਅਜੇ ਤੱਕ ਪੁਨਰ ਸੁਰਜੀਤ ਹੈ ਉਹਨਾਂ ਦੀ ਨਜ਼ਰ 'ਚ ਤਾਂ। ਅਜੇ ਤੱਕ ਤਾਂ ਪ੍ਰਧਾਨ ਜੀ ਵੀ ਹੈਗੇ, ਕਮੇਟੀਆਂ ਵੀ ਹੈਗੀਆਂ, ਸਾਰਾ ਕੁਝ ਹੈਗਾ, ਪਰ ਮੀਟਿੰਗ 'ਚ ਭੰਗ ਕਰ ਚੁੱਕੇ ਨੇ ਜੀ। ਜਿਵੇਂ ਕਾਗਜ਼ੀ ਆਪਾਂ ਕਹਿੰਦੇ ਨਾ ਪਲਾਓ ਬਣਦੇ ਆ, ਕੀ ਹੁੰਦਾ ਹੈ ਨਾ, ਕਾਗਜ਼ੀ ਮਹਿਲ ਬਣਾਉਣੇ, ਉਹ ਸਿਸਟਮ ਹੈ। ਮਤਲਬ ਕਿ ਅਸਲ 'ਚ ਕੀ ਹੈ ਕਿ ਪੁਨਰ ਸੁਰਜੀਤ ਅਕਾਲੀ ਦਲ ਜਿਸ ਜਜ਼ਬੇ ਨਾਲ ਉੱਠਿਆ ਸੀ, ਜਿਸ ਜੋਸ਼ ਨਾਲ ਮੈਂਬਰਸ਼ਿਪ ਕਰਨ ਤੁਰੇ ਸੀ, ਲੋਕਾਂ ਨੂੰ ਲੱਗਿਆ ਸੀ ਕਿ ਸ਼ਾਇਦ ਇਹ ਬਦਲ ਬਣ ਜਾਵੇ ਤੇ ਜਿੱਡੀ ਵੱਡੀ ਗਿਣਤੀ 'ਚ 15 ਲੱਖ ਦੀ ਮੈਂਬਰਸ਼ਿਪ, ਇਹਦਾ ਮਤਲਬ ਮੈਂਬਰਸ਼ਿਪ ਵੀ ਫਿਰ ਉਹ ਉਵੇਂ ਹੀ ਹੈ ਕਿ ਘਰ ਦੇ ਇੱਕ ਜੀ ਨੇ ਪਰਚੀ ਕਟਾਤੀ ਤੇ ਸਾਰਿਆਂ ਦੇ ਨਾਲ ਲਿਖਾ ਤੇ ਇਹ ਤਾਂ ਨਹੀਂ ਫਿਰ। ਜੀ 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 ਬਿਲਕੁਲ। ਕਿਉਂਕਿ ਪੁਨਰ ਸੁਰਜੀਤ ਦੇ ਵਿੱਚੋਂ ਹੁਣ ਮਨਪ੍ਰੀਤ ਆਲੀ ਦਾ ਆਪਾਂ ਲੰਘੇ ਦਿਨ ਜ਼ਿਕਰ ਕਰਕੇ ਹਟੇ ਆ ਕਿ ਉਹ ਤਾਂ ਮਾਘੀ ਮੇਲੇ ਤੇ ਉਧਰ ਸਟੇਜ ਤੇ ਦਿਖ ਰਹੇ ਸੀ ਅੰਮ੍ਰਿਤਪਾਲ ਹੋਰਾਂ ਦੀ ਧਿਰ ਤੇ। ਚਰਨਜੀਤ ਬਰਾੜ ਛੱਡ ਕੇ ਚਲੇ ਗਏ, 1 ਲੀਡਰ ਲੰਘੇ ਦਿਨ ਹੀ ਪਹਿਲਾਂ ਸ਼ਾਮਲ ਹੋ ਗਿਆ ਅਕਾਲੀ ਦਲ ਬਾਦਲ 'ਚ, 1-2 ਲੀਡਰ ਹੋਰ ਸੋਚ ਰਹੇ ਨੇ। ਪਰ ਜਾਣਕਾਰੀ ਇਹ ਮਿਲ ਰਹੀ ਹੈ ਕਿ ਲੰਘੇ 2 ਦਿਨ ਪਹਿਲਾਂ 9 ਵੱਡੇ ਸਿਆਸੀ ਲੀਡਰ, ਜਿਹੜੇ ਪੁਨਰ ਸੁਰਜੀਤ ਦੇ ਵਿੱਚ ਸਿਆਸੀ ਲੀਡਰ ਨੇ, ਉਹਨਾਂ ਦੀ ਬੈਠਕ ਹੋਈ ਹੈ। ਠੀਕ ਹੈ। ਔਰ ਉਸ ਬੈਠਕ 'ਚ ਤੈਅ ਹੋਇਆ ਕਿ ਆਪਾਂ ਕਿਉਂ ਨਾ ਸਾਰਾ ਢਾਂਚਾ ਭੰਗ ਕਰ ਦਈਏ। ਉਹ ਅੱਛਾ। ਤੇ ਮੈਂ ਦੱਸਦੇ ਆ ਦਰਸ਼ਕਾਂ ਨੂੰ, ਉਹਨਾਂ 9 ਲੀਡਰਾਂ ਦੇ ਵਿੱਚ ਕਹਿੰਦੇ ਪ੍ਰਧਾਨ ਜੀ ਯਾਨੀ ਹਰਪ੍ਰੀਤ ਸਿੰਘ ਨਹੀਂ ਸੀਗੇ। ਮੈਂ ਤਾਂ ਹੀ ਸਿਆਸੀ ਲੀਡਰਾਂ ਦੀ ਗੱਲ ਕਰ ਰਿਹਾ। ਮਤਲਬ ਪ੍ਰਧਾਨ ਜੀ ਤੋਂ ਬਿਨਾਂ ਜਾਂ ਬੀਬੀ ਸਤਵੰਤ ਕੌਰ ਜਿਹੜੇ ਪੰਥਕ ਕੌਂਸਲ ਦੇ ਮੁਖੀ ਨੇ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਸ ਕੁੰਡੇ ਤੋਂ ਬਿਨਾਂ ਜੀ, ਧਾਰਮਿਕ ਕੁੰਡੇ ਤੋਂ ਬਿਨਾਂ ਸਾਡੀ ਸਿਆਸਤ ਨਹੀਂ ਅੱਗੇ ਵਧੂਗੀ, ਉਹਨਾਂ ਦੋਵਾਂ ਨੂੰ ਬਾਹਰ ਰੱਖ ਕੇ 9 ਸਿਆਸੀ ਲੀਡਰ ਮੀਟਿੰਗ ਕਰਦੇ ਨੇ। ਤੇ ਮੀਟਿੰਗ 'ਚ ਵਿਚਾਰਦੇ ਕੀ ਨੇ ਕਿ ਵੀ ਜੇ ਆਪਣੇ ਪੈਰ ਨਾਲ ਲੱਗੇ ਆਪਾਂ ਵੀ ਸੋਸਾਇਟੀ ਕੀ ਕਰਾਂਗੇ, ਉਹਦਾ ਆਇਆ ਖੜਾ। ਮਤਲਬ ਮਸਲਾ ਤਾਂ ਇਹੀ ਹੈ
ਕਿ ਤੁਸੀਂ ਮੁੱਦਿਆਂ ਦੀ, ਕੌਮ ਦੀ, ਪੰਜਾਬ ਦੇ ਲੋਕਾਂ ਦੀ, ਉਹਨਾਂ ਮਸਲਿਆਂ ਦੇ ਲਈ ਲੜਨ ਲਈ ਨਹੀਂ ਆਏ। ਬਿਲਕੁਲ ਸਹੀ। ਤੁਸੀਂ ਜੇ ਖੇਤਰੀ ਪਾਰਟੀ ਬਣਾਉਣਾ ਚਾਹੁੰਦੇ ਹੋ ਤਾਂ ਅਕਾਲੀ ਦਲ ਦੇ ਸਿਧਾਂਤਾਂ ਦੀ ਵਾਲੀ ਪਾਰਟੀ ਨਹੀਂ ਬਣਾਉਣਾ ਚਾਹੁੰਦੇ। ਸਹੀ ਹੈ। ਤੁਸੀਂ ਤਾਂ ਰਾਜ ਭਾਗ ਮੰਨਣਾ ਚਾਹੁੰਦੇ ਹੋ, ਤੁਸੀਂ ਤਾਂ ਸੱਤਾ ਚਾਹਣਾ ਚਾਹੁੰਦੇ ਹੋ। ਉਹਦੇ ਲਈ ਕਾਹਲ ਹੈ ਕਿ ਜੇ 227 ਖੁੰਝ ਗਿਆ ਫਿਰ ਆਪਣੇ ਪੈਰ ਵੀ ਲੱਗਣੇ। ਫਿਰ ਕਹਿੰਦੇ ਕੀ ਕਰੀਏ? ਕਹਿੰਦੇ ਨੂੰ ਸਾਰਿਆਂ ਨੂੰ ਭੰਗ ਕਰੋ। ਭੰਗ ਕਰਕੇ ਪ੍ਰਧਾਨ ਜੀ ਨੂੰ ਪ੍ਰਧਾਨ ਜੀ ਰੱਖ ਲਓ। ਠੀਕ ਆ। ਰੱਖ ਕੇ ਫਿਰ ਮੀਟਿੰਗ ਬੁਲਾਓ ਤੇ ਪ੍ਰਧਾਨ ਜੀ ਨੂੰ ਕਹੋ ਕਿ ਪ੍ਰਧਾਨ ਜੀ ਆਪਾਂ ਨਵੇਂ ਸਿਰ ਤੋਂ ਬਣਾਉਣੇ, ਤੇ ਪ੍ਰਧਾਨ ਜੀ ਕਹਿਣਗੇ ਮੇਰਾ ਵੀ ਅਸਤੀਫਾ ਚੱਕੋ, ਨਵਾਂ ਬਣਾ ਲਓ, ਆਪਾਂ ਨਵਾਂ ਹੀ ਬਣਾਵਾਂਗੇ। ਫਿਰ ਪ੍ਰਧਾਨ ਆਪਣਾ ਪ੍ਰਧਾਨ ਕਹਿੰਦੇ ਧਾਰਮਿਕ ਗਿਆਤਾ ਤਾਂ ਹੈਗਾ, ਰਾਜਨੀਤਿਕ ਗਿਆਤਾ ਨਹੀਂ ਗਾ। ਠੀਕ ਆ। ਇਹ 9 ਮੈਂਬਰਾਂ ਦੀ ਮੀਟਿੰਗ, ਹੁਣ 9 ਮੈਂਬਰਾਂ ਦੇ ਵਿੱਚ ਘਾਗ ਲੀਡਰ ਨੇ। ਬਿਲਕੁਲ। ਇਸ ਲਈ ਫਿਰ ਉੱਥੇ ਫਿਰ ਸਿਆਸੀ ਖੇਡ ਹੁਣ ਚੱਲਣ ਦੀ ਤਿਆਰੀ ਚ। ਦੂਜਾ ਇਹਦੇ ਵਿੱਚੋਂ ਫਿਰ ਇਹ ਵੀ ਨੁਕਤਾ ਨਿਕਲਿਆ ਕਿ ਨਵਾਂ ਢਾਂਚਾ ਫਿਰ ਉਸੇ ਤਰ੍ਹਾਂ ਦਾ ਬਣਾਓ ਕਿ ਜਿਹਨੂੰ ਮੂੰਹ ਦੇਖ ਕੇ ਟਿੱਕੇ ਦੇਣੇ ਦੋ। ਫਿਰ ਇਹਦਾ ਮਤਲਬ ਜਿਹੜਾ ਉਹ ਫਾਰਮੂਲਾ ਸੀ ਕਿ ਅਕਾਲੀ ਦਲ ਤੋਂ ਵੱਖਰਾ ਹੋਊਗਾ, ਸੰਵਿਧਾਨ ਅਨੁਸਾਰ ਹੋਊਗਾ, ਇੰਨੇ ਹੀ ਮੈਂਬਰ ਹੋਣਗੇ, ਇੰਨੇ ਹੀ ਅਹੁਦੇਦਾਰ ਹੋਣਗੇ, ਉਹ ਸਾਰਾ ਖਤਮ। ਜੀ ਸਹੀ ਆ। ਫਿਰ ਇਹ ਵੀ ਫੈਸਲਾ 9 ਮੈਂਬਰਾਂ ਨੇ ਆਪਸ ਚ ਕਰ ਲਿਆ ਕਿ ਨਵਾਂ ਢਾਂਚਾ ਬਣਾ ਕੇ ਫਿਰ ਆਪਾਂ ਵਾਪਸ ਪੰਜਾਬ ਦੇ ਨਾਲ ਗੱਠਜੋੜ ਕਰੋ, ਸ਼ਾਮਲ ਨਾ ਹੋਵੋ ਕਿਸੇ ਨਾਲ। ਠੀਕ ਆ। ਕਿ ਉਹਨਾਂ ਦਾ ਏਰੀਆ ਉਹਨਾਂ ਨੂੰ ਦੇ ਦਿਓ, ਬਾਕੀ ਏਰੀਆ ਆਪਾਂ ਸਾਂਭ ਲਓ, ਉਹਨਾਂ ਦੀ ਕੁਝ ਵੋਟ ਸਾਡੇ ਨਾਲ ਆ ਜਾਵੇ ਤਾਂ ਕਿ ਆਪਾਂ ਬਦਲ ਬਣ ਜਾਈਏ। ਮਤਲਬ ਕਾਗਜ਼ਾਂ ਦੇ ਉੱਤੇ ਹੀ ਨਕਸ਼ਾ ਉਕਰ ਰਹੇ ਨੇ। ਧਰਤੀ ਤੇ ਕਿੰਨਾ ਖੂਗਾ ਇਹ ਦੇਖਣ ਵਾਲੀ ਗੱਲ ਹੈ। ਪਰ ਪੁਨਰ ਸਰਜੀਤ, ਹੁਣ ਆਪਾਂ ਪਿਛਲੇ ਦਿਨਾਂ ਹੀ ਗੱਲ ਕਰ ਰਹੇ ਸੀ ਕਿ ਖਿੰਡ ਦਾ ਦਿਖ ਰਿਹਾ, ਆਹ 9 ਮੈਂਬਰਾਂ ਦੀ ਮੀਟਿੰਗ ਨੇ ਉਹਦੇ ਤੇ ਮੋਹਰ ਲਾਤੀ ਆ ਕਿ ਇਹ ਤਾਂ ਭਾਈ ਭੰਗ ਕਰਕੇ ਵੀ ਬੈਠੇ ਨੇ। ਹਾਂ, ਕਾਗਜ਼ੀ ਪੱਤਰੀ ਹਕੀਕਤ ਚ ਕਿਦਾਂ ਕਰਦੇ ਨੇ ਦੇਖ ਲਿਓ। ਇਹ ਖਲਾਰਾ ਪਿਆ ਖੜਾ। ਔਰ ਜਿਹੜੇ ਦਮ ਭਰਦੇ ਨੇ ਕਿ ਭੰਗ ਕਰਕੇ ਨਵੇਂ ਸਿਰੋਂ ਬਣਾ ਲਾਂਗੇ, ਜਦੋਂ ਨਵੇਂ ਬਣਾਉਣ ਦੀ ਵਾਰੀ ਆਉਣੀ ਆ ਕਈ ਨਵੀਆਂ ਦੇਲੀਆਂ ਤੇ ਬੈਠੇ ਹੋਣਗੇ। ਇਹਨਾਂ ਚੋਂ ਹੀ ਦੇਖ ਲਿਓ। ਮੇਰੇ ਖਿਆਲ ਦੇ ਨਾਲ ਜੇ ਪਿਛਲੀ ਜਿਹੜੀ ਖਬਰ ਦੇ ਉੱਤੇ ਆਪਾਂ ਚਰਚਾ ਕੀਤੀ, ਜੇ ਉਹਦਾ ਕਨਕਲੂਜਨ ਇੱਧਰ ਲਾਗੂ ਕਰ ਦਈਏ ਤਾਂ ਕੋਈ ਸ਼ਾਇਦ ਬੜਾ ਫਰਕ ਨਹੀਂ ਪੈਣਾ, ਕਿਉਂਕਿ ਸ਼ਖਸੀਅਤਾਂ, ਪੋਲੀਟੀਕਲ ਚਿਹਰੇ, ਸਾਰਾ ਕੁਝ ਉਹੀ ਹੈ। ਤੇ ਅਗਲੀ ਚਰਨਜੀਤ ਬਰਾੜ ਸ਼ਾਮਲ ਹੋਣ ਲੱਗਿਆ ਕਹਿੰਦਾ ਕਿ ਜਦੋਂ ਮੈਂ ਸੁਖਬੀਰ ਬਾਦਲ ਨਾਲ ਸੀ ਰੋਜ਼ ਉਹੀ ਕਹਿੰਦਾ ਹੁੰਦਾ ਸੀ ਬਸ ਆਪਣੀ ਤਾਂ ਗੱਲ ਨਿਬੜ ਗਈ, ਆਪਾਂ ਤਾਂ ਗੱਠਜੋੜ ਹੋਇਆ ਖੜਾ ਬੀਜੇਪੀ ਨਾਲ। ਕਹਿੰਦਾ ਜਦੋਂ ਮੈਂ ਪੁਨਰ ਸਰਜੀਤ ਆ ਇਹ ਵੀ ਕਹਿੰਦੇ ਸੀ ਬਸ ਆਪਣੀ ਤਾਂ ਗੱਲ ਹੋਈ ਹੋਈ ਆ, ਬੀਜੇਪੀ ਨਾਲ ਗੱਠਜੋੜ ਹੋ ਜਾਣਾ। ਕਹਿੰਦਾ ਫਿਰ ਮੈਂ ਸੋਚਿਆ ਕਿ ਇਹਨਾਂ ਰਾਹੀਂ ਗੱਠਜੋੜ ਹੋਣ ਦੀ ਬਜਾਏ ਮੈਂ ਸਿੱਧਾ ਹੀ ਚੱਲਦਾ ਜਾਉਣਾ। ਸਹੀ ਗੱਲ। ਉਹ ਦੋ ਸਿਧਾਂਤ ਕਿਸੇ ਪਾਸੇ ਵੀ ਨਹੀਂ ਸ਼ਰਿਆਮ ਦਿਖ ਰਿਹਾ। ਸੱਤਾ ਦੇ ਨਾਲ ਜੋੜਨ ਦੀ ਗੱਲ ਹੀ ਆ ਵੀ ਤਕੜੇ ਵਾਲੇ ਪਾਸੇ, ਡਾਢੇ ਵਾਲੇ ਪਾਸੇ ਜਾਣਾ ਕਿਵੇਂ ਨਾ ਕਿਵੇਂ ਤਰੀਕੇ ਨਾਲ। ਤੇ ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ। ਕਹਿੰਦੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਰੀ ਆ ਗਈ ਹੈ ਮੁੱਖ ਮੰਤਰੀ ਸਾਹਿਬ ਨੂੰ ਘੇਰਨ ਦੀ। ਜੀ ਦੇਖੋ, ਮਾਮਲਾ ਬਹੁਤ ਪਚੀਦਾ ਹੁੰਦਾ ਜਾ ਰਿਹਾ। ਜੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਜੇ 328 ਲਾਪਤਾ ਪਾਬੰਦ ਸਰੂਪਾਂ ਦੇ ਮਾਮਲੇ 'ਚ FIR ਕੀਤੀ, ਸਿੱਟ ਬਣਾਈ, ਤਾਂ ਲੋਕਾਂ ਦੇ ਮਨਾਂ 'ਚ ਉਮੀਦ ਵੀ ਜਗਾਈ ਕਿ ਲਓ ਵੀ ਅਸੀਂ ਤੁਹਾਨੂੰ ਇਸ ਮਾਮਲੇ 'ਚ ਤਾਂ ਇਨਸਾਫ ਦਵਾ ਦਾਂਗੇ, ਚਾਹੇ ਬੇਅਦਬੀ ਵਾਲੇ ਮਾਮਲੇ 'ਚ ਤਾਂ ਨਹੀਂ ਦਵਾ ਪਾ ਰਹੇ, ਪਰ ਇਸ ਮਾਮਲੇ 'ਚ ਦਵਾ ਦਾਂਗੇ ਤਾਂ ਕਿ ਫਿਰ ਪੰਥ ਥੋੜਾ ਜਿਹਾ ਸਾਡੇ ਤੇ ਆਸ਼ੀਰਵਾਦ ਵਾਲਾ ਵੋਟਾਂ ਦਾ ਹੱਥ ਰੱਖ ਦੇਵੇ। ਉਹਦੀ ਕੋਸ਼ਿਸ਼ ਕੀਤੀ ਤੇ ਉਲਟਾ ਮੈਨੂੰ ਲੱਗਦਾ ਹੁਣ ਇਹ ਵੱਧ ਖਲਾਰਾ ਪਾ ਬੈਠੇ। ਹੁਣ ਇਹਨਾਂ ਤੋਂ ਸਮੇਟ ਨਹੀਂ ਹੋਣਾ ਕਿਉਂਕਿ ਇੰਨਾ ਲੈਵਲ ਨਹੀਂ ਹੈਗਾ ਇਹਨਾਂ ਦਾ। ਸਹੀ। ਇਹ ਤਾਂ ਸੁਖਬੀਰ ਬਾਦਲ ਜਿੰਨੀ ਵੀ ਮੈਨੇਜਮੈਂਟ ਨਹੀਂ ਜਾਣਦੇ, ਸੁਖਬੀਰ ਬਾਦਲ ਦੇ ਨਹੀਂ ਪੈਰ ਲੱਗ ਰਹੇ ਅਜੇ ਤਾਂ। ਇਹ ਕੀ ਨੇ? ਸੋ ਇਸ ਲਈ ਇਹ ਮਸਲਾ ਵੱਡਾ ਹੋ ਗਿਆ ਹੁਣ। ਜੀ ਜਦੋਂ FIR ਹੋਈ, 2 ਬੰਦੇ ਚੱਕੇ, ਉਹ ਇੱਕ ਜੀ CA ਹੈ ਜੀ, ਇੱਕ ਉਹਦਾ ਸਹਾਇਕ ਹੈ ਜੀ, ਕਾਹ ਹੈ ਜੀ, ਇਹ SGPC 'ਚ ਇਹ ਕੰਮ ਕਰਦਾ ਸੀ, ਇਹ ਤਾਂ ਰਾਜ ਖੁੱਲ ਜਾਣਗੇ ਜੀ। ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਇੱਕ ਆਡੀਓ ਕਲਿੱਪ ਆ ਗਿਆ, ਆਡੀਓ ਕਲਿੱਪ 'ਚ ਨਾਮ ਆ ਗਏ, SGPC ਘੇਰੇ 'ਚ ਆ ਗਈ, ਬੈਕਫੁੱਟ ਤੇ ਆਈ। ਜਥੇਦਾਰ ਨੂੰ ਫੇਰ ਢਾਲ ਬਣਾਇਆ, ਉਹਨਾਂ ਤੋਂ ਫੇਰ ਕਹਾਇਆ ਕਿ ਕਹਿ ਦੋ ਜੀ ਹੁਣ ਅਸੀਂ ਸਹਿਯੋਗ ਕਰਾਂਗੇ, ਪਹਿਲਾਂ ਕਹਿ ਦੋ ਜੀ ਸਹਿਯੋਗ ਨਹੀਂ ਕਰਾਂਗੇ। ਚਲੋ ਉਹਨਾਂ ਨੇ ਕਹਿਤਾ ਜੀ, ਤੇ SGPC ਤੋਂ ਪਹਿਲਾਂ ਕਿ ਕਾਗਜ਼ ਪੱਤਰ ਲੈ ਕੇ ਆਉਂਦੀ, ਸਿੱਟ ਦਰਦਰ ਕਰਦੀ ਆ ਗਈ। ਸਹੀ। ਤੇ ਉੱਥੇ ਤੱਕ SGPC ਬੈਕਫੁੱਟ ਤੇ ਸੀ ਜੀ। ਪਰ ਜਦੋਂ ਮੁੱਖ ਮੰਤਰੀ ਨੇ ਮਾਘੀ ਮੇਲੇ ਤੇ ਆਪਣੇ ਵੱਲੋਂ ਛੱਕਾ ਮਾਰਿਆ ਕਿ ਲਓ ਜੀ 328 ਸਰੂਪਾਂ 'ਚ 169 ਸਰੂਪ ਤਾਂ ਲੱਭ ਲਏ, ਅਸੀਂ ਨਹੀਂ ਛੇੜਦੇ, ਅਸੀਂ ਤਾਂ ਜਾ ਕੇ ਦਿਆਵਾਂਗੇ ਜੀ, SGPC ਹਵਾਲੇ ਕਰਿਆਵਾਂਗੇ। ਇਹ ਕੋਈ ਗਹਿਣਾ ਗੱਟਾ ਪੈਸਾ ਧੇਲਾ ਥੋੜਾ ਕਿ ਬਰਾਮਦ ਕਰ ਲਿਆ। ਸਹੀ ਗੱਲ। ਪਾਵਨ ਸਰੂਪ ਨੇ, ਉਹਨਾਂ ਦੀ ਸੰਭਾਲ ਵੀ ਮਰਿਆਦਾ ਹੈ, ਉਹਨਾਂ ਨੂੰ ਲਿਜਾਣਾ ਲਿਆਉਣਾ ਵੀ ਮਰਿਆਦਾ ਹੈ। ਬਿਲਕੁਲ ਸਹੀ, ਬਿਲਕੁਲ ਸਹੀ।
ਤੇ ਮੁੱਖ ਮੰਤਰੀ ਜਿਵੇਂ ਉੱਥੇ ਬੋਲ ਰਹੇ ਸੀ ਹੂੰ ਹੂੰ ਤੇ ਉਹਨਾਂ ਨੂੰ ਤਾਂ ਐਂ ਸੀ ਕਿ ਲਓ ਜੀ ਕੰਮ ਹੋ ਗਿਆ, ਝੰਡਾ ਗੜਤਾ, ਬਸ ਮੈਂ ਜਦੋਂ 15 ਨੂੰ ਜਾਣਾ ਤਾਂ ਸ਼ਾਇਦ ਦਰਬਾਰ ਸਾਹਿਬ ਬੜਨ ਲੱਗਿਆ ਮੇਰੇ ਹੱਕ 'ਚ ਜੈਕਾਰੇ ਲੱਗਣ ਲੱਗ ਜਾਣਗੇ। ਉਹ ਤਾਂ ਇਹ ਮਾਹੌਲ ਬਣਾ ਕੇ ਸੋਚ ਕੇ ਗਏ ਸੀ। ਸਹੀ ਗੱਲ, ਬਿਲਕੁਲ। ਪਰ ਉਹਨਾਂ ਦੇ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰ ਜਾਣ ਤੋਂ ਪਹਿਲਾਂ ਜਿਵੇਂ ਮੈਨੇਜਮੈਂਟ ਸਾਹਮਣੇ ਆਈ, ਆਪਾਂ ਕੱਲ ਵਿਸਤਾਰਤ ਗੱਲ ਕੀਤੀ ਕਿ ਉਹਨਾਂ ਨੇ ਕਿਵੇਂ ਆਪਣੇ ਤੱਥ ਰੱਖੇ ਨੇ, ਤੇ ਉਸ ਤੱਥਾਂ ਦੇ ਆਧਾਰ ਦੇ ਉੱਤੇ ਆਮ ਆਦਮੀ ਪਾਰਟੀ ਰਾਜਨੀਤਿਕ ਤੌਰ ਤੇ ਵੀ ਉਸ ਖੇਤਰ ਦੇ ਵਿੱਚ ਹੁਣ ਮਾਰ ਖਾਂਦੀ ਨਜ਼ਰ ਆ ਰਹੀ ਆ। ਡਾਕਟਰ ਸੁੱਖੀ ਇੱਕ ਤਰ੍ਹਾਂ ਨਾਲ ਬਾਗੀ ਹੋਣ ਲਈ ਵੀ ਤਿਆਰ ਨੇ, ਤੇ ਦੂਸਰੇ ਪਾਸੇ ਉਹ ਭਗਵੰਤ ਮਾਨ ਨੂੰ ਇਸ ਮੈਨੇਜਮੈਂਟ ਨਾਲ ਬਿਠਾਉਣ ਦੀ ਜਦੋਜਹਿਦ ਵੀ ਨੇ ਕਿ ਕਿਸੇ ਤਰ੍ਹਾਂ ਮਾਮਲਾ ਸੈਟਲ ਹੋ ਜਾਵੇ, ਨਹੀਂ ਅਸੀਂ ਤਾਂ ਕਈ ਹਲਕਿਆਂ 'ਚ ਖਿਲਰ ਜਾਵਾਂਗੇ ਜੀ। ਹੁਣ ਇਹ ਮਾਮਲਾ ਤੁਸੀਂ ਸੈਟਲ ਕਰਨ ਨੂੰ ਫਿਰਦੇ ਹੋ, ਪਰ ਅਗਲੇ ਜਿਹੜੇ ਅੰਕੜੇ ਦੱਸਦੇ ਨੇ ਤੇ ਉਹਦੇ ਨਾਲ ਹੁਣ ਐਸਜੀਪੀਸੀ ਨੂੰ ਲੱਗਿਆ ਕਿ ਹੁਣ ਘੇਰਨ ਦਾ ਮੌਕਾ ਆ ਗਿਆ ਸਰਕਾਰ। ਉਹ ਕਹਿੰਦੇ ਜੀ ਉੱਥੇ ਤਾਂ ਪੂਰਾ ਰਿਕਾਰਡ ਹੈ ਜੀ, ਸਾਡੇ ਨਾਲ ਮਿਲਾਨ ਕਰ ਲਓ ਜੀ, ਸਾਡੇ ਤੋਂ ਲੈ ਕੇ ਗਏ ਨੇ ਜੀ, ਉਹ ਸਹੀ ਕਹਿ ਰਹੇ ਨੇ ਜੀ, ਉਹਨਾਂ ਦੇ ਅੰਕੜੇ ਸਹੀ ਨੇ। ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਸੀ। ਬੈਠਕ 'ਚ ਰੂਟੀਨ ਵਾਲੇ ਕੰਮਾਂ ਤੇ ਹੋਇਆ ਕਿ ਵੱਖ-ਵੱਖ ਗੁਰੂ ਘਰ ਨੇ, ਵੱਖ-ਵੱਖ ਵਿਦਿਅਕ ਅਦਾਰੇ ਨੇ, ਹੋਰ ਸੰਸਥਾਵਾਂ ਨੇ, ਉਹਨਾਂ ਦਾ ਲੈਣ ਦੇਣ ਦਾ ਜੋ ਹੁੰਦਾ ਹੈ, ਜੋ ਅਰਜ਼ੀਆਂ ਆਈਆਂ, ਉਹ ਸਾਰੇ ਮਾਮਲੇ ਵੀ ਬਚਣੇ ਹੁੰਦੇ ਨੇ, ਉਹ ਵੀ ਬਚੇ ਜੀ। ਉਹਨਾਂ ਦੇ ਵਿੱਚ ਇਹ ਮਾਮਲਾ ਵੀ ਆਇਆ ਫਿਰ ਕਿ ਵੀ ਹੁਣ ਕਰਨਾ ਕੀ। ਉਹ ਕਹਿੰਦੇ ਜੀ ਸ਼ਿਕਾਇਤਾਂ ਦੀ 2 ਕਾਲੇ ਬੈਗ ਦੇ ਗਏ, ਜੱਦਾ ਸਾਹਿਬ ਦਾ ਹੱਥ ਵੀ ਲਾਇਆ, ਉਹ ਤਾਂ ਰੱਖ ਤੇ ਕਿ ਦੇ ਦਿਓ ਜੀ, ਇੱਧਰ ਰੱਖ ਦਿਓ। ਉਹ ਕਹਿੰਦੇ ਜੀ ਐਸਜੀਪੀਸੀ ਕਹਿੰਦੀ ਕੋਈ ਗੱਲ ਨਹੀਂ, ਆਪਾਂ ਫਰੋਲ ਲਾਂਗੇ। ਜੇ ਕੋਈ ਜ਼ਿਆਦਾ ਗੰਭੀਰ ਹੋਇਆ ਸੀ ਉਹਦੇ ਤੇ ਠੀਕ ਹੈ, ਹੋ ਸਕਦਾ ਕਿ ਲੋਕਾਂ ਨੂੰ ਮੀਡੀਆ ਨੂੰ ਤਸੱਲੀ ਦੇਣ ਲਈ ਵੀ ਇਹ ਗੱਲ ਕਹੀ ਹੋਵੇ ਕਿਹਨੇ ਫਰੋਲਣੇ ਤੇ ਕਿਹਨੀਆਂ ਕਰਨੀਆਂ। ਜੇ ਫਰੋਲ ਕੇ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਹੁੰਦਾ ਤਾਂ 328 ਸਰੂਪਾਂ ਦੇ ਮਾਮਲੇ 'ਚ ਤੁਸੀਂ ਉਹ ਨਿਪਟਾਰਾ ਕੀਤਾ ਹੁੰਦਾ ਤੇ ਅੱਜ ਤੁਹਾਡੇ ਤੇ FIR ਜਾਂ ਸਥਿਤੀ ਨਾ ਬਣਦੀ ਜੀ। ਸਹੀ ਹੈ। ਹਾਂ, ਪਰ ਹੁਣ ਜਿਵੇਂ ਸਰਕਾਰ ਇਸ ਮਸਲੇ ਤੋਂ ਰਾਜਨੀਤੀ ਕੱਢਣ ਨੂੰ ਫਿਰਦੀ ਸੀ, ਉਸ ਮਸਲੇ ਤੋਂ ਐਸਜੀਪੀਸੀ ਉਸ ਟਰਸਟ ਦੇ ਰਾਹੀਂ, ਉਸ ਸੰਸਥਾ ਦੇ ਰਾਹੀਂ ਇਹਨਾਂ ਨੂੰ ਘੇਰਨ ਨੂੰ ਫਿਰਦੀ ਆ। ਬੇਸ਼ੱਕ ਇਹ ਸਵਾਲ ਖੜੇ ਨੇ ਕਿ ਇੰਨੇ ਸਰੂਪ ਇਕੱਠੇ ਜਾਣਾ ਜਾਂ ਮਿਲਣਾ, ਕੀ ਮਸਲਾ ਹੈ ਜੀ, ਕੀ ਨਹੀਂ, ਕਈ ਤਰ੍ਹਾਂ ਦੇ ਪਹਿਲੂ ਉੱਭਰ ਰਹੇ ਨੇ। ਪਰ ਉਹਦੇ ਬਾਵਜੂਦ ਵੀ ਅਗਲੇ ਕਹਿੰਦੇ ਵੀ ਜਦੋਂ 2014 ਤੋਂ ਪਹਿਲਾਂ ਇਹ ਸੀਗਾ ਕਿ ਵੀ ਕੋਈ ਵੀ ਕਿਤੋਂ ਵੀ ਛੁਪਾ ਸਕਦਾ, ਕੁਝ ਹੋ ਸਮਝਦੇ ਨੇ, ਕੁਝ ਉਹ ਤੋਂ ਪੁਰਾਤਨ ਨੇ, ਕੀ ਅਸੀਂ ਇੱਥੋਂ ਲਿਆਦੇ ਵੀ, ਉਹ ਤਾਂ ਸਾਡੇ ਕੋਲ ਰਸੀਦ ਰਿਕਾਰਡ ਹੈ। ਸਹੀ ਹੈ ਨਾ। ਤੇ ਫਿਰ ਸਾਡੇ ਤੇ ਇਹੋ ਜਿਹਾ ਆਰੋਪ ਕਿਵੇਂ ਲੱਗ ਗਿਆ ਜੀ ਕਿ ਹਾਂ ਅਸੀਂ ਉਹਨਾਂ ਚੋਂ ਲਿਆਂਦੇ ਪਏ 328 ਚੋਂ। ਤੇ ਪਰ ਜਿਹੜੀ ਐਸਜੀਪੀਸੀ ਹੁਣ ਇਸ ਨੁਕਤੇ ਤੇ ਸਰਕਾਰ ਨੂੰ ਘੇਰਨ ਨੂੰ ਫਿਰਦੀ ਹੈ, ਜਵਾਬ ਉਹ ਅਜੇ ਵੀ ਨਹੀਂ ਦੇ ਪਾ ਰਹੀ ਕਿ ਜੇ 328 ਸਰੂਪ ਉਹ ਗਏ ਕਿਤੇ, ਚਾਹੇ ਦਰੁਸਤ ਤਰੀਕੇ ਨਾਲ ਗਏ, ਕਿਉਂਕਿ ਇੱਕ ਪ੍ਰਕਿਰਿਆ ਬਣੀ ਹੈ। ਓਨਾ ਹੀ ਕਾਗਜ਼ ਰਿਲੀਜ਼ ਹੁੰਦਾ ਜਿੰਨੇ ਛਪਣੇ ਨੇ, ਉਨੀ ਉਹ ਸਿਆਹੀ ਰਿਲੀਜ਼ ਹੁੰਦੀ ਹੈ ਜਿੰਨੇ ਛਪਣੇ ਨੇ, ਓਨਾ ਹੀ ਰਿਕਾਰਡ 'ਚ ਆ ਕੇ ਦਰਜ ਹੁੰਦੇ ਨੇ। ਜੇ ਉਹ ਉਨੇ ਹੀ ਛਪੇ ਨੇ ਤੇ ਪਰ ਉਹਦੀ ਭੇਟਾ ਉਨੀ ਰਿਕਾਰਡ 'ਚ ਦਰਜ ਨਹੀਂ, ਤਾਂ ਉਹ ਫਿਰ ਕਿਹਨੇ ਦਿੱਤੇ ਤੇ ਕਿਹਨੂੰ ਦਿੱਤੇ, ਇਹ ਤਾਂ ਸ਼੍ਰੋਮਣੀ ਕਮੇਟੀ ਦੱਸੇ ਸੰਗਤ ਨੂੰ। ਸਹੀ ਹੈ। ਦੱਸ ਤੁਸੀਂ ਵੀ ਨਹੀਂ ਪਾ ਰਹੇ ਅਜੇ ਤੱਕ। ਅਸੀਂ ਨਹੀਂ ਕਹਿੰਦੇ ਕਿ ਉਹ ਕਿਤੇ ਬੇਅਦਬੀ ਹੋ ਰਹੀ ਹੈ, ਮੈਂ ਕਹਿੰਦਾ ਆਦਰ ਸਤਿਕਾਰ ਨਾਲ ਵੀ ਪਏ ਨੇ, ਪਰ ਜਾਣਕਾਰੀ ਤਾਂ ਦਿਓ ਕਿ ਉਨੀ ਸਿਆਹੀ, ਉਨੀ ਪ੍ਰਿੰਟਿੰਗ ਵਾਲੇ ਉਹ ਗੁਰੂ ਗ੍ਰੰਥ ਸਾਹਿਬ ਹਨ ਕਿੱਥੇ ਜੀ। ਸਹੀ ਹੈ। ਤੇ ਤੁਸੀਂ ਜਵਾਬ ਨਹੀਂ ਦੇ ਪਾ ਰਹੇ ਹੁਣ ਜੀ ਸਰਕਾਰ ਨੂੰ। ਸੋ ਇਸ ਲਈ ਦੋਵੇਂ ਧਿਰਾਂ ਦਾ ਟਕਰਾਅ ਫਿਰ ਵੱਧ ਸਕਦਾ ਜੀ, ਤੇ ਰਾਜਨੀਤਿਕ ਡੈਮੇਜ ਕੰਟਰੋਲ ਕਰਨ ਲਈ ਦੋਵੇਂ ਧਿਰਾਂ ਇੱਕੋ ਦਮ ਚੁੱਪ ਵੀ ਕਰ ਸਕਦੀ ਜੀ। ਕਿ ਨਾ ਤੁਸੀਂ ਸਾਨੂੰ ਛੇੜਿਓ ਨਾ ਅਸੀਂ ਤੁਹਾਨੂੰ ਛੇੜੀਏ। ਅਕਾਲੀ ਦਲ ਨੂੰ ਆਪਣਾ ਡਰ ਪੈ ਗਿਆ ਸੀ, ਹੁਣ ਆਮ ਆਦਮੀ ਪਾਰਟੀ ਨੂੰ ਆਪਣਾ ਡਰ ਪੈ ਗਿਆ, ਸੁੱਖੀ ਨੂੰ ਆਪਣੇ ਰਾਜਨੀਤਿਕ ਭਵਿੱਖ ਦਾ ਡਰ ਪੈ ਗਿਆ। ਸੋ ਇਸ ਦੇ ਵਿੱਚੋਂ ਇਹ ਮਾਮਲਾ ਹੁਣ ਸੈਟਲ ਹੋਣ ਦੇ ਲਈ ਜ਼ੋਰ ਜਮਾਇਸ਼ ਚੱਲ ਰਹੀ ਆ ਕਿ ਮਾਮਲੇ ਨੂੰ ਫਿਰ ਠੰਡੇ ਵਾਸਤੇ ਪਾ ਦਿਓ। ਤੇ ਇਸ ਲਈ ਇਹ ਪੰਥਕ ਮਸਲੇ ਦਾ ਹੱਲ ਹੁੰਦਾ ਦਿਖਦਾ ਨਹੀਂਗਾ। ਬੇਅਦਬੀ ਵਾਲੇ ਮਸਲਿਆਂ ਦੇ ਕੋਈ ਇਨਸਾਫ ਮਿਲ ਨਹੀਂ ਰਿਹਾ, ਤੇ ਸੰਗਤ ਨਾਲ, ਕੌਮ ਨਾਲ, ਪੰਜਾਬੀਆਂ ਨਾਲ ਇੱਕ ਹੋਰ ਭਰੋਸਾ ਕਰਾ ਕੇ, ਇੱਕ ਹੋਰ ਯਕੀਨ ਦਿਵਾ ਕੇ ਨਵੀਂ ਠੱਗੀ ਦੀ ਤਿਆਰੀ ਦੇਖਣ ਲੱਗ ਪਈ ਜੀ ਜੀ। ਸੋ ਰੌਲਾ ਤਾਂ ਇਹੀ ਹੈ ਨਾ ਸ਼ਰਮਾ ਜੀ ਵੀ ਪੋਲੀਟੀਕਲ ਸੈਟਲਮੈਂਟ ਤਾਂ ਹੋ ਗਈਆਂ, ਇੱਕ ਦੂਜੇ ਦੇ ਹਿਸਾਬ ਦੇ ਨਾਲ ਹੋ ਜਾਣਗੀਆਂ ਜਾਂ, ਪਰ ਸੰਗਤ ਨੂੰ ਜਿਹੜਾ ਨਿਆਂ ਮਿਲਣਾ ਸੀਗਾ ਉਹ ਨਹੀਂ ਨਾ ਮਿਲਿਆ। ਰੌਲਾ ਤਾਂ ਇਸ ਗੱਲ ਦਾ ਅਸਲ ਦੇ ਵਿੱਚ। ਅਗਲੀ ਗੱਲ ਕਰੀਏ ਆਪਾਂ ਡੀਸੀ ਦਫ਼ਤਰਾਂ ਨੂੰ ਉਡਾਉਣ ਦੀ ਧਮਕੀ ਆ ਗਈ ਜੀ। ਪਹਿਲਾਂ ਆਪਾਂ ਸਕੂਲਾਂ ਦੇ ਬਾਰੇ ਚਰਚਾ ਕਰਦੇ ਰਹੇ ਹਾਂ, ਫਿਰ 1-2 ਸ਼ਾਇਦ ਥਾਣਿਆਂ ਦੀ ਗੱਲ ਆਪਾਂ ਕੀਤੀ ਸੀਗੀ, ਤੇ ਹੁਣ ਡੀਸੀ ਦਫ਼ਤਰਾਂ ਦੀ ਵਾਰੀ ਆ ਗਈ। ਪ੍ਰਵੀਨ ਜੀ ਅਫਸੋਸਜਨਕ ਵਰਤਾਰਾ, ਮਤਲਬ ਹਰ ਵਾਰ ਉਸੇ ਤਰੀਕੇ ਨਾਲ ਗੱਲ ਕਰਨਾ ਸਾਨੂੰ ਸ਼ਰਮ ਆਉਂਦੀ ਆ, ਪਰ ਸਾਡੇ ਪ੍ਰਸ਼ਾਸਨ ਨੂੰ, ਸਾਡੇ ਅਹੁਦੇਦਾਰਾਂ ਨੂੰ, ਸਾਡੇ ਸਿਆਸਤਦਾਨਾਂ ਨੂੰ ਰੱਤਾ ਸ਼ਰਮ ਨਹੀਂ ਆਉਂਦੀ। ਬਿਲਕੁਲ ਸਹੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਨੂੰ ਈਮੇਲ ਰਾਹੀਂ ਧਮਕੀਆਂ ਦਾ ਮਾਮਲਾ ਉੱਭਰਿਆ। ਸਹੀ ਹੈ। ਇਹਦੀਆਂ ਕੁਝ ਵੀਡੀਓ AI ਨਾਲ ਬਣਾ ਕੇ ਵਿਗਾੜ ਕੇ ਪਾਉਣ ਦਾ ਮਾਮਲਾ ਉੱਭਰਿਆ। ਸਹੀ ਹੈ। ਮੈਨੂੰ ਦੱਸ ਦਿਓ ਕਿ ਡੀਜੀਪੀ ਸਾਹਿਬ ਤੋਂ ਲੈ ਕੇ ਸੱਚੇ ਸਿੱਖ ਕਹਾਉਣ ਦੇ ਲਈ ਕਾਲੇ ਬਣੇ ਹੋਏ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਆ ਕੇ ਕਿਹਾ ਹੋਵੇ ਕਿ ਆਹ ਫੜੋ ਜੀ, ਇਹਨਾਂ ਦੇ ਦੋਸ਼ੀ ਆ ਪਏ ਨੇ। ਸਹੀ ਗੱਲ ਹੈ, ਬਿਲਕੁਲ। ਜੇ ਸਰਪੰਚ ਕਤਲ ਦੇ ਮਾਮਲੇ ਦੇ ਵਿੱਚ ਡੀਜੀਪੀ ਨੂੰ ਮੁੱਖ ਮੰਤਰੀ ਫੋਨ ਕਰ ਸਕਦੇ ਨੇ, ਤਾਂ ਇਹਨਾਂ ਮਾਮਲਿਆਂ ਦੇ ਵਿੱਚ ਫੋਨ ਨਹੀਂ ਹੁੰਦਾ ਡੀਜੀਪੀ ਨੂੰ ਕਿ ਭਾਈ ਧਾਰਮਿਕ ਸਥਾਨ ਹੈ,
ਉਹਦੇ ਅਦਬ ਦਾ ਵੀ ਮਸਲਾ ਤੇ ਸੰਗਤ ਦਾ ਵੀ ਮਸਲਾ। ਜੇ ਸਕੂਲਾਂ ਨੂੰ ਉਡਾਉਣ ਦੀ ਧਮਕੀ ਆ ਰਹੀ ਹੈ ਤਾਂ ਇਮਾਰਤਾਂ ਦੇ ਨੁਕਸਾਨ ਦਾ ਵੀ ਮਸਲਾ ਤੇ ਪੰਜਾਬ ਦੇ ਭਵਿੱਖ ਦਾ ਵੀ ਮਸਲਾ ਉਹਨਾਂ ਦੀ ਸੰਭਾਲ ਦਾ। ਸਹੀ ਹੈ। ਜੇ ਜ਼ਿਲ੍ਹਾ ਅਦਾਲਤਾਂ ਦਾ ਮਸਲਾ ਆ ਰਿਹਾ ਤਾਂ ਏਡਾ ਵੱਡਾ ਢਾਂਚਾ ਢਹਿ ਢੇਰੀ ਹੋ ਜਾਊਗਾ ਜੇ ਕੋਈ ਉਡਾਤਾ, ਤੇ ਉੱਥੇ ਲੱਖਾਂ ਲੋਕ, ਸਧਾਰਨ ਲੋਕ ਵਿਚਾਰੇ ਆਪਣੀਆਂ ਫਾਇਦਾਂ ਕਾਗਜ਼ ਚੱਕੀ ਫਿਰਦੇ ਨੇ, ਉਹਨਾਂ ਦੀ ਜਾਨ ਮਾਲ ਦਾ ਮਸਲਾ। ਜੀ ਸਹੀ ਹੈ। ਇਸ ਮਸਲੇ ਤੇ ਡੀਜੀਪੀ ਨੂੰ ਫੋਨ ਨਹੀਂ ਹੁੰਦਾ। ਬਿਲਕੁਲ। ਡੀਜੀਪੀ ਦੋ ਮੈਨੂੰ 2 ਦਿਨਾਂ ਚ ਰਿਪੋਰਟ ਕੌਣ ਹੈ ਇਹ? ਜੀ ਜੀ। ਪਹਿਲਾਂ ਦਰਬਾਰ ਸਾਹਿਬ, ਫਿਰ ਅੰਮ੍ਰਿਤਸਰ ਦੇ ਸਕੂਲ, ਫਿਰ ਲੁਧਿਆਣੇ ਦੇ ਸਕੂਲ, ਫਿਰ ਪਟਿਆਲੇ ਦੇ ਸਕੂਲ, ਫਿਰ ਪਟਿਆਲੇ ਦਾ ਰੇਲਵੇ ਸਟੇਸ਼ਨ, ਫਿਰ ਰੋਪੜ ਦੀ ਅਦਾਲਤ, ਮੋਗੇ ਦੀ ਅਦਾਲਤ, ਲੁਧਿਆਣੇ ਦੀ ਅਦਾਲਤ, ਫਿਰ ਅਨੰਦਪੁਰ ਸਾਹਿਬ ਦੀ ਅਦਾਲਤ, ਚੰਡੀਗੜ੍ਹ ਦੀ ਅਦਾਲਤ, ਤੇ ਹੁਣ ਡੀਸੀ ਦਫ਼ਤਰ। ਜੀ ਜੀ। 4-5 ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਨੂੰ ਫੋਨ ਆ ਗਿਆ। ਡੀਸੀ ਦਫ਼ਤਰ ਦਾ ਮਤਲਬ ਇੱਕ ਕਮਰਾ ਨਹੀਂ ਡੀਸੀ ਵਾਲਾ, ਪੂਰਾ ਜ਼ਿਲ੍ਹਾ ਕੰਪਲੈਕਸ ਹੁੰਦਾ ਹੈ। ਸਾਰੇ ਜ਼ਿਲ੍ਹੇ ਦੇ ਦਫ਼ਤਰ ਉੱਥੇ ਹੁੰਦੇ ਨੇ। ਹਰ ਦਫ਼ਤਰ ਦੇ ਵਿੱਚ ਸਾਡੇ ਪਿੰਡ ਵਾਲੇ ਲੋਕ ਵਿਚਾਰੇ ਲਿਫਾਫਾ ਚੱਕੀ ਫਿਰਦੇ ਹੁੰਦੇ ਨੇ, ਕਾਗਜ਼ ਚੱਕੀ। ਸਹੀ ਹੈ, ਬਿਲਕੁਲ। ਤੇ ਉਹ ਕਿੰਨੀ ਜਨਤਾ, ਕਿੰਨੇ ਲੋਕ, ਕਿੰਨੇ ਉੱਥੇ ਕਰਮਚਾਰੀ, ਕਿੰਨਾ ਢਾਂਚਾ, ਕਿੰਨਾ ਵਾਹਨ, ਉਹ ਸਾਰਾ ਕੁਝ ਕਰ ਦੋ ਜੀ ਖਾਲੀ। ਆਹ ਵਧੀਆ ਫਾਰਮੂਲਾ ਇਹਨਾਂ ਕੋਲ। ਇੱਕ ਪਾਸੇ ਤਾਂ ਈਮੇਲ ਆਉਣ ਤੋਂ ਬਾਅਦ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਦੀ ਚੌਕਸੀ ਵਧਾਉਂਦੇ ਹੋ। ਦੂਏ ਪਾਸੇ ਤੁਸੀਂ ਜਿਹੜੀ ਥਾਂ ਦੇ ਨਾਂ ਤੇ ਈਮੇਲ ਆਉਂਦੀ ਹੈ ਉਹ ਥਾਂ ਨੂੰ ਖਾਲੀ ਕਰਾਉਂਦੇ ਹੋ, ਤੇ ਨਾਲ ਹੀ ਮੀਡੀਆ ਚੱਕ ਕੇ ਕਹਿੰਦੇ ਹੋ ਜੀ ਇਹ ਫੇਕ ਧਮਕੀਆਂ ਨੇ ਜੀ, ਇਹਨਾਂ ਤੇ ਯਕੀਨ ਕਰਨ ਦੀ ਲੋੜ ਨਹੀਂ ਜੀ, ਅਸੀਂ ਜਾਂਚ ਕਰ ਲਈ ਹੈ ਜੀ, ਕੁਛ ਨਹੀਂ ਨਿਕਲਣਾ ਜੀ, ਹੈ ਕੁਛ ਨਹੀਂ। ਫਿਰ ਤੁਸੀਂ ਕੁੱਤਿਆਂ ਨੂੰ ਲੈ ਕੇ ਵੀ, ਉਹ ਬੰਬ ਰੋਧਕ ਦਸਤਿਆਂ ਨੂੰ ਲੈ ਕੇ ਵੀ ਤੁਸੀਂ ਛਾਣਬੀਣ ਵੀ ਕਰਦੇ ਹੋ, ਮਿਲਦਾ ਕੁਛ ਨਹੀਂ। ਇਹ ਤੁਹਾਡਾ ਯਕੀਨ ਵਧਾਇਆ ਜਾ ਰਿਹਾ ਕਿ ਬਾਰ-ਬਾਰ ਈਮੇਲ ਆਵੇ ਤੇ ਮਿਲੇ ਕੁਛ ਨਾ, ਫਿਰ ਤੁਸੀਂ ਇੱਕ ਦਿਨ ਠੰਡੇ ਹੋ ਕੇ ਬਹਿ ਜਾਓਗੇ, ਕੁਛ ਨਹੀਂ, ਇਹੀ ਜਦ ਆਉਂਦੀਆਂ ਰਹਿੰਦੀਆਂ। ਸਹੀ ਹੈ। ਫਿਰ ਕੁਛ ਵੱਡਾ, ਸਹੀ ਗੱਲ। ਜਾਂ ਤੁਹਾਡੇ ਸਿਸਟਮ ਦਾ, ਤੁਹਾਡੀ ਏਜੰਸੀਆਂ ਦਾ, ਤੁਹਾਡੇ ਸੁਰੱਖਿਆ ਦਸਤਿਆਂ ਦਾ, ਤੁਹਾਡੇ ਲੋਕਤੰਤਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਕਿ ਆਏ ਦਿਨ ਈਮੇਲ ਆਉਂਦੀ ਹੈ ਤੇ ਤੁਸੀਂ ਇਸ ਟੈਕਨੋਲੋਜੀ ਦੇ ਯੁੱਗ 'ਚ ਉੱਥੇ ਤੱਕ ਵੀ ਨਹੀਂ ਪਹੁੰਚ ਪਾ ਰਹੇ ਕਿ ਈਮੇਲ ਕਰਨ ਵਾਲਾ ਕੌਣ ਹੈ, ਕਿੱਥੋਂ ਆ ਰਹੀ ਹੈ। ਸਹੀ ਹੈ। ਤੁਸੀਂ ਕਿਉਂ ਨਹੀਂ ਅਜੇ ਤੱਕ ਕਿਸੇ ਵੀ ਮਾਮਲੇ 'ਚ ਲੋਕਾਂ ਸਾਹਮਣੇ ਲਿਆ ਸਕੇ? ਤੇ ਲੋਕਾਂ 'ਚ ਦਹਿਸ਼ਤ ਹੈ। ਬੱਸ 'ਚ ਚੜ੍ਹਨ ਲੱਗਿਆਂ ਵੀ, ਬੱਸ 'ਚ ਉਤਰਨ ਲੱਗਿਆਂ ਵੀ, ਜਵਾਕ ਨੂੰ ਸਕੂਲ ਭੇਜਣ ਲੱਗਿਆ ਵੀ, ਜਵਾਕ ਨੂੰ ਸਕੂਲ ਤੋਂ ਲਿਆਉਣ ਲੱਗਿਆਂ ਵੀ, ਬਾਪੂ ਨੂੰ ਅਦਾਲਤ ਦੇ ਮੂਹਰੇ, ਜ਼ਿਲ੍ਹਾ ਕੰਪਲੈਕਸ ਦੇ ਮੂਹਰੇ ਛੱਡਣ ਲੱਗਿਆਂ ਵੀ, ਜਦ ਤੱਕ ਬਾਪੂ ਨੂੰ ਲੋਕਾਂ 'ਚ ਫਿਕਰ ਹੈ। ਸਹੀ ਗੱਲ, ਬਿਲਕੁਲ। ਤੇ ਜੇ ਅਜਿਹੀ ਦਹਿਸ਼ਤ ਦੇ ਵਿੱਚ ਜਿਉਣਾ, ਫਿਰ ਸਰਕਾਰਾਂ ਕਾਹਦੇ ਲਈ ਨੇ? ਫਿਰ ਸਿਸਟਮ ਕਾਹਦੇ ਲਈ ਹੈ? ਇੱਕ ਪਾਸੇ ਤੁਸੀਂ ਗੈਂਗਸਟਰਾਂ ਨੂੰ ਮੁਕਾਉਣ ਦੀਆਂ ਗੱਲਾਂ ਕਰਦੇ ਹੋ, ਅਸੀਂ ਗੱਲ ਕਰਦੇ ਹਾਂ ਕਿ ਜੇ ਉਹ ਹੈਗੇ ਨੇ ਤਾਂ ਪੈਦਾ ਕਿਉਂ ਹੋ ਰਹੇ ਨੇ, ਇਹਦੇ ਉੱਤੇ ਮੰਥਨ ਕਰ ਲਓ, ਹੈ ਨਾ। ਤੇ ਇਹਦਾ ਮਤਲਬ ਸਰਕਾਰ ਕੋਲ ਕਿਸੇ ਮਸਲੇ ਦਾ ਹੱਲ ਨਹੀਂ। ਸਰਕਾਰ 24 ਘੰਟੇ ਚੋਣ ਮੋੜ 'ਚ ਰਹਿੰਦੀ ਆ, ਅਗਲੀ ਚੋਣ ਜਿੱਤਣ ਦੇ ਮੋੜ 'ਚ ਰਹਿੰਦੀ ਆ, ਕੁਰਸੀ ਬਚਾਉਣ ਤੇ ਕੁਰਸੀ ਹਥਿਆਉਣ ਦੀ ਮੋੜ ਦੇ ਵਿੱਚ ਸਾਡੀ ਸਿਆਸੀ ਜਮਾਤ ਰਹਿੰਦੀ ਆ। ਲੋਕਾਂ ਨਾਲ ਕੋਈ ਸਰੋਕਾਰ ਨਹੀਂ, ਅਫਸੋਸਜਨਕ ਵਰਤਾਰਾ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ, ਜਲੰਧਰ ਦੇ ਮੀਡੀਆ ਅਦਾਰੇ ਤੇ ਜਿਹੜਾ ਐਕਸ਼ਨ ਹੋਇਆ ਜੀ, ਉਹਦੇ ਪਿਛਲੇ ਪਾਸੇ ਖੇਡ ਕੀ ਹੈ ਜੀ? ਉਹਦੇ ਪਿੱਛੇ ਪ੍ਰਵੀਨ ਜੀ, ਪਹਿਲਾਂ ਤਾਂ ਮੀਡੀਆ ਕੀ ਹੈ ਤੇ ਕਿਹੜਾ ਮੀਡੀਆ? ਸਹੀ ਗੱਲ ਹੈ। ਮੀਡੀਆ ਨਾਂ ਦੀ ਕੋਈ ਚੀਜ਼ ਹੈ ਵੀ ਕਿਤੇ ਕਿ ਨਹੀਂ? ਇਹ ਸਰਟੀਫਿਕੇਟ ਲੋਕਾਂ ਨੇ ਵੰਡੇ ਨੇ। ਗੋਦੀ ਮੀਡੀਆ, ਸਰਕਾਰੀ ਮੀਡੀਆ, ਕੇਜੀ ਮੀਡੀਆ, ਹੈ ਨਾ। ਉਹ ਤੋਂ ਬਿਨਾਂ ਕੁਝ ਵਿਰੋਧੀ ਦਲਾਂ ਦੇ ਮੀਡੀਆ ਵੀ ਹੈਗੇ। ਅਦਾਰੇ ਹੀ ਜਦੋਂ ਮਤਲਬ ਮੀਡੀਆ ਅਦਾਰੇ ਕਿਸੇ ਸਮੇਂ ਲੋਕ ਆਵਾਜ਼ ਹੁੰਦੇ ਸੀ। ਖਾਸ ਕਰ ਅੱਜ ਦੀ ਤਰੀਕ 'ਚ ਵੀ ਲੋਕ ਅਜੇ ਵੀ ਅਖਬਾਰਾਂ ਤੇ ਬਹੁਤ ਯਕੀਨ ਰੱਖਦੇ ਆ। ਸਹੀ ਗੱਲ ਹੈ, ਬਿਲਕੁਲ। ਪਰ ਜਦੋਂ ਅਖਬਾਰਾਂ ਦੇ ਪੂਰੇ ਪੰਨੇ ਇਸ਼ਤਿਹਾਰਾਂ ਨਾਲ ਭਰੇ ਹੋਣਗੇ, ਉਹ ਵੀ ਸਰਕਾਰੀ ਇਸ਼ਤਿਹਾਰਾਂ ਨਾਲ, ਤੇ ਇਹਦਾ ਮਤਲਬ ਮੀਡੀਆ ਅਦਾਰਿਆਂ ਦਾ ਮੂੰਹ ਬੰਦ ਕਰਾਇਆ ਜਾਂਦਾ ਕਿ ਤੁਸੀਂ ਸਵਾਲ ਨਹੀਂ ਪੁੱਛਣਾ ਸਾਨੂੰ। ਸਹੀ ਗੱਲ। ਮੈਨੂੰ ਅੱਜ ਵੀ ਚੇਤੇ ਹੈ ਕਿ ਕੋਈ ਦੌਰ ਸੀ ਪੰਜਾਬ ਦੇ ਵਿੱਚ, ਚਾਹੇ ਅਕਾਲੀ ਬੀਜੇਪੀ ਦਾ ਰਾਜ ਸੀ, ਚਾਹੇ ਕਾਂਗਰਸੀਆਂ ਦਾ ਰਾਜ ਸੀ, ਅਖਬਾਰਾਂ ਨੂੰ ਪੂਰੇ ਪੰਨਿਆਂ ਦੇ ਇਸ਼ਤਿਹਾਰ ਤਦ ਵੀ ਜਾਂਦੇ ਸੀ, ਪਰ ਤਦ ਉਸ ਦੇ ਬਾਵਜੂਦ ਵੀ ਮਾੜਾ ਮੋਟਾ ਮੀਡੀਆ ਅਦਾਰਿਆਂ 'ਚ ਜਾਨ ਸੀ। ਉਹ ਧਰਨੇ ਮੁਜ਼ਾਹਰੇ ਸਰਕਾਰ ਦੇ ਖਿਲਾਫ ਖਬਰਾਂ ਨੂੰ ਪਹਿਲੇ ਪੰਨਿਆਂ ਤੇ ਥਾਂ ਦਿੰਦੇ ਸੀ, ਲਾਉਂਦੇ ਸੀ। ਬਿਲਕੁਲ ਸਹੀ। ਅੱਜ ਦੀ ਤਰੀਕ 'ਚ ਦੱਸ ਦਿਓ ਮੈਨੂੰ ਕਿ ਪੂਰੇ ਪੰਜਾਬ 'ਚ ਧਰਨੇ ਲੱਗਣ, ਮਾਸਟਰਾਂ ਤੇ ਲਾਠੀ ਚਾਰਜ ਹੋ ਜਾਵੇ, ਨਰਸਾਂ ਡਾਕਟਰਾਂ ਦੇ ਲਾਠੀ ਚਾਰਜ ਹੋ ਜਾਵੇ, ਮਜ਼ਦੂਰਾਂ ਦੇ ਧੱਕਾ ਮੁੱਕੀ ਹੋ ਜਾਵੇ, ਘਰਾਂ 'ਚੋਂ ਚੱਕ ਲੈਣ, ਹੈ ਨਾ, ਲੋਕਾਂ ਨਾਲ ਕੋਈ ਲੁੱਟ ਖੋਹ ਹੋ ਜਾਵੇ, ਜੇ ਸਿੰਗਲ ਕਾਲਮ ਦੀ ਖਬਰ ਤੋਂ ਵੱਡੀ ਖਬਰ ਲੱਭ ਜਾਵੇ, ਜੇ ਅੰਦਰ ਕਿਸੇ ਲੋਕਲ ਪੰਨੇ ਤੋਂ ਇਲਾਵਾ ਕਿਤੇ ਖਬਰ ਲੱਭ ਜਾਵੇ, ਇੰਨਾ ਮੈਨੇਜ ਹੋ ਗਿਆ। ਸਹੀ ਗੱਲ। ਤੇ ਜਦੋਂ ਮੈਨੇਜ ਨਹੀਂ ਹੁੰਦਾ ਫਿਰ ਕਾਰਵਾਈ ਹੁੰਦੀ ਹੈ। ਮਤਲਬ ਕੱਲ ਤੱਕ ਤਾਂ ਅਜੀਤ ਅਦਾਰਾ ਵੀ
ਇਹਨਾਂ ਦੇ ਇਸ ਕਟਹਿਰੇ 'ਚ ਹੀ ਸੀਗਾ। ਸਹੀ ਗੱਲ ਹੈ। ਕਦ ਤੱਕ ਤਾਂ ਉਹਨਾਂ ਦੀਆਂ ਬਣਾਈਆਂ ਯਾਦਗਾਰਾਂ 'ਚ ਵੀ ਭ੍ਰਿਸ਼ਟਾਚਾਰ ਸੀਗਾ। ਅੱਜ ਹੁਣ ਕਿਵੇਂ ਨਿਬੜ ਗਿਆ ਉਹ ਮਾਮਲਾ? ਕੀ ਬਣਿਆ ਜੀ? ਲੋਕਾਂ ਨੂੰ ਦੱਸ ਦਿੰਦੇ ਫਿਰ ਜਾਂ ਤਾਂ। ਜੀ ਸਹੀ ਹੈ। ਸਿਰਫ ਇਹੀ ਨਿਬੜ ਗਿਆ ਕਿ ਤੁਸੀਂ ਸਾਡੀਆਂ ਖਬਰਾਂ ਲਾਉਣੀਆਂ ਸ਼ੁਰੂ ਕਰ ਦਿਓ, ਅਸੀਂ ਤੁਹਾਨੂੰ ਇਸ਼ਤਿਹਾਰ ਦੇਣੇ ਸ਼ੁਰੂ ਕਰ ਦਿੰਦੇ ਹਾਂ। ਇਹ ਮਾਮਲਾ ਪੰਜਾਬ ਕੇਸਰੀ ਗਰੁੱਪ ਨਾਲ ਅਜੇ ਨਿਬੜ ਨਹੀਂ ਰਿਹਾ। ਤੇ ਇਸ ਲਈ ਹੁਣ ਉਹ ਅਦਾਰਾ ਖੇਡ ਕਰਦੇ ਆ ਸੀ ਸਰਕਾਰ ਨਾਲ ਕਿ ਸਰਕਾਰ ਉਹਨਾਂ ਨਾਲ ਖੇਡ ਕਰ ਗਈ। ਸਹੀ ਗੱਲ। ਮਤਲਬ ਸਾਡੇ ਹੋਟਲ ਤੇ ਛਾਪਾ ਜੀ, ਸਾਡੇ ਢਾਬੇ ਤੇ ਛਾਪਾ ਜੀ, ਸਾਡੀ ਬਾਰ ਬੰਦ ਕਰਾਤੀ ਜੀ, ਹੈਨਾ। ਬਣਨਾ ਧਰਮ ਦੇ ਠੇਕੇਦਾਰ ਕਿ ਪੰਜਾਬ ਦੇ ਹਿੰਦੂਆਂ ਦੀ ਅਸੀਂ ਉਹ ਪਹਿਰੇਕਾਰ ਆ, ਹੈਨਾ। ਉਲਟਾ ਨੁਕਸਾਨ ਕਿੰਨਾ ਕਰਾਇਆ ਪੰਜਾਬ ਦਾ ਇਸ ਅਦਾਰੇ ਨੇ, ਇਹ ਵੀ ਸਵਾਲ ਖੜਾ ਅਜੇ ਤੱਕ। ਸਹੀ ਗੱਲ ਹੈ, ਬਿਲਕੁਲ। ਤੁਸੀਂ ਕਿੰਨਾ ਕੁ ਪੰਜਾਬ ਹੱਕੀ ਖੜੇ ਹੋ, ਕਿੰਨਾ ਕੁ ਪੰਜਾਬ ਪੱਖੀ ਖੜੇ ਹੋ, ਸਵਾਲ ਤਾਂ ਇਹ ਵੀ ਖੜਾ। ਸਹੀ ਗੱਲ। ਅਖਬਾਰਾਂ ਪੰਜਾਬ 'ਚ ਵੇਚਣੀਆਂ ਤੇ ਗੱਲਾਂ ਜਮਨਾ ਪਾਰਦੀਆਂ ਕਰਨੀਆਂ। ਸਹੀ ਗੱਲ ਹੈ, ਬਿਲਕੁਲ। ਇਹ ਵੀ ਸਵਾਲ ਖੜੇ ਆ। ਸੋ ਫਿਰ ਜਦੋਂ ਸ਼ੁਰੂ ਤੋਂ ਤੁਹਾਡੀ ਨੀਤੀ ਸੌਦਾਬਾਜ਼ੀ ਵਾਲੀ ਰਹੀ ਹੋਵੇ, ਫਿਰ ਸਰਕਾਰ ਤਾਂ ਤੁਹਾਨੂੰ ਚਲਾਊਗੀ ਆਪਣੇ ਹਿਸਾਬ ਨਾਲ, ਚਲਾਊਗੀ, ਬਿਲਕੁਲ। ਪਰ ਇਹ ਸਭ ਦੇ ਬਾਵਜੂਦ ਆਪਾਂ ਕੱਲ ਗੈਂਗਸਟਰਾਂ ਦੇ ਹਵਾਲੇ ਨਾਲ ਵੀ ਗੱਲ ਕਰ ਰਹੇ ਸੀ, ਅੱਜ ਮੈਂ ਮੀਡੀਆ ਅਦਾਰਿਆਂ ਦੇ ਹਵਾਲੇ ਨਾਲ ਵੀ ਗੱਲ ਕਰ ਰਿਹਾ ਕਿ ਜੇ ਲੋਕ ਨੀਤੀ ਤੋਂ ਹਟ ਕੇ, ਲੋਕ ਮੁੱਦਿਆਂ ਤੋਂ ਹਟ ਕੇ ਤੁਸੀਂ ਸੋਚਦੇ ਹੋ ਕਿ ਸਰਕਾਰੀ ਪੱਤਰਕਾਰੀ ਕਰਕੇ, ਪੀੜੀ ਪੱਤਰਕਾਰੀ ਕਰਕੇ ਤੁਸੀਂ ਆਪਣੀ ਦੁਕਾਨਦਾਰੀ ਚਲਾ ਲਓਗੇ ਤਾਂ ਚਲਾ ਲਓਗੇ, ਪਰ ਜਦੋਂ ਸਰਕਾਰਾਂ ਦੇ, ਪੁਲਿਸ ਦੇ ਮੂੰਹ ਨੂੰ ਖੂਨ ਲੱਗਦਾ, ਉਹ ਅੱਜ ਤੁਹਾਨੂੰ ਪਏ ਨੇ, ਕੱਲ ਨੂੰ ਹੋਰਾਂ ਨੂੰ ਵੀ, ਜਿਹੜੇ ਜੈਨੂਇਨ ਨੇ ਫਿਰ ਉਹਨਾਂ ਨੂੰ ਵੀ ਪੈਣਗੇ। ਸਹੀ ਹੈ। ਇਸ ਲਈ ਇਹ ਤਰੀਕਾਕਾਰ ਸਰਕਾਰ ਦਾ ਅਸੀਂ ਸਿਰੇ ਤੋਂ ਖੰਡਨ ਕਰਦੇ ਹਾਂ ਕਿ ਤਰੀਕਾਕਾਰ ਮਨਜ਼ੂਰ ਨਹੀਂ ਹੈ। ਜੇ ਕਰਨਾ ਕਾਨੂੰਨੀ ਕਾਰਵਾਈ ਕਰੋ, ਅਦਾਲਤੀ ਪ੍ਰਕਿਰਿਆ ਤਹਿਤ ਕਰੋ ਕਾਰਵਾਈ ਉਹਨਾਂ ਦੇ ਖਿਲਾਫ ਜੇ ਕਰਨੀ ਹੈ, ਹੈਨਾ। ਕਰਨੀ ਹੈ ਤਾਂ ਕਮਾਈ ਦੀ ਸਮੀਖਿਆ ਸਾਰਿਆਂ ਦੀ ਉਹ ਕਰ ਲਓ, ਸਾਰਿਆਂ ਦੀ ਕਰ ਲਓ। ਸਹੀ ਹੈ। ਸਾਰੇ ਅਦਾਰਿਆਂ ਦੀ ਉਹ ਕਰ ਲਓ ਕਿ ਉੱਥੋਂ ਕਮਾਈ ਕਿੰਨੀ ਆਉਂਦੀ ਹੈ, ਬਿਜ਼ਨਸ ਕਿੰਨੇ ਵੱਡੇ ਹੋ ਗਏ, ਆਮਦਨ ਤੋਂ ਵੱਧ ਜਾਇਦਾਦ ਦੇ ਕਿੰਨੇ ਕੁ ਮਾਮਲੇ ਬਣਦੇ, ਸਾਰਿਆਂ ਦੀ ਚੈੱਕ ਕਰ ਲਓ। ਸਹੀ ਗੱਲ। ਸੋ ਇਸ ਲਈ ਇਹ ਮਾਮਲੇ ਬਹੁਤ ਪੇਚੀਦੇ ਨੇ, ਦੋਵੇਂ ਪਾਸਿਓਂ ਗਲਤੀਆਂ ਨੇ, ਦੋਵੇਂ ਪਾਸਿਓਂ ਸ਼ਰਾਰਤਾਂ ਨੇ। ਪਰ ਹੁਣ ਜਦੋਂ ਤੁਹਾਡੇ ਤੇ ਹਮਲਾ ਹੋ ਗਿਆ, ਹੁਣ ਤੁਸੀਂ ਕਹਿੰਦੇ ਹੋ ਸਾਨੂੰ ਮੀਡੀਆ ਦੇ ਨਾਤੇ, ਮੀਡੀਆ ਵਾਲੇ ਅਦਾਰੇ ਨਾਲ ਖੜਨ। ਜੀ ਸਹੀ ਹੈ। ਜਦੋਂ ਮਾਨਕ ਗੋਇਲ ਵਰਗਿਆਂ ਦਾ ਮਸਲਾ ਆਉਂਦਾ, ਮਿੰਟੂ ਗੁਰਸਰੀਆਂ ਦਾ ਮਸਲਾ ਆਉਂਦਾ ਹੈ, ਪੱਤਰਕਾਰਾਂ ਦੇ ਘਰੇ 'ਚ ਪੁਲਿਸ ਭੇਜੀ ਜਾ ਰਹੀ ਸੀ, ਹੈਨਾ, ਬਹੁਤ ਸਰਕਾਰ ਆਈ ਸੀ, ਦਮਦਮਾ ਸਾਹਿਬ ਅਸੀਂ ਸਾਰੇ ਇਕੱਠੇ ਹੋਏ ਸੀ, ਹੈਨਾ। ਉਸ ਸਮੇਂ ਅਦਾਰੇ ਕਿੰਨੇ ਖੜੇ ਸੀ ਲੋਕਾਂ ਨਾਲ ਜੀ, ਜਾਂ ਇਹਨਾਂ ਪੱਤਰਕਾਰਾਂ ਨਾਲ। ਸਹੀ ਗੱਲ। ਤੇ ਅੱਜ ਤੁਸੀਂ ਸੋਸ਼ਲ ਮੀਡੀਆ ਵਾਲੇ ਪੱਤਰਕਾਰਾਂ ਤੋਂ ਉਮੀਦ ਕਰਦੇ ਹੋ ਸਾਡੀ ਆਵਾਜ਼ ਬਣੋ, ਤਾਂ ਹੱਥ ਨੂੰ ਹੱਥ ਹੈ ਭਰਾਵਾ। ਜੇ ਤੁਸੀਂ ਲੋਕਾਂ ਨਾਲ ਖੜੋਗੇ, ਲੋਕ ਤੁਹਾਡੇ ਲਈ ਜਾਨ ਵਾਰ ਦੇਣਗੇ। ਸਹੀ ਗੱਲ ਹੈ, ਬਿਲਕੁਲ। ਪਰ ਜਦੋਂ ਤੁਸੀਂ ਇਸ਼ਤਿਹਾਰਾਂ ਨਾਲ ਖੜੋਗੇ, ਫਿਰ ਜਿਹੜੇ ਇਸ਼ਤਿਹਾਰ ਦਿੰਦੇ ਨੇ, ਫਿਰ ਤੁਹਾਡੀ ਸੰਗੀ ਵੀ ਮਰੋੜਨਗੇ। ਸਹੀ ਹੈ। ਪਰ ਇਹ ਪੰਜਾਬ ਲਈ ਸ਼ੁਭ ਨਹੀਂ ਹੈ। ਜੀ ਬਿਲਕੁਲ। ਵੀ ਅੱਜ ਪੰਜਾਬ ਕੇਸਰੀ ਅਦਾਰੇ ਨਾਲ ਧੱਕਾ, ਤਾਂ ਕੱਲ ਨੂੰ ਕਿਸੇ ਹੋਰ ਅਦਾਰੇ ਨਾਲ ਧੱਕਾ ਹੋਊਗਾ, ਜਿਹੜਾ ਜੈਨੂਇਨ ਲੋਕਾਂ ਦੀ ਗੱਲ ਕਰਨਾ, ਉਹਦੇ ਨਾਲ ਤਾਂ ਫਿਰ ਜਮਾਂ ਹੀ ਧੱਕਾ ਕਰਨਗੇ। ਇਸ ਲਈ ਮੀਡੀਆ ਨਾਲ ਵਧੀਕੀ ਦੀ ਅਸੀਂ ਖੰਡਨ ਕਰਦੇ ਹਾਂ, ਪਰ ਅੰਦਰ ਝਾਤ ਮੀਡੀਆ ਨੂੰ ਮਾਰਨ ਦੀ ਲੋੜ ਹੈ ਕਿ ਤੁਸੀਂ ਲੋਕਾਂ ਦਾ ਮੀਡੀਆ ਹੋ ਕਿ ਨਹੀਂ। ਹਾਂ, ਮੀਡੀਆ ਦੀ ਵੀ ਪਰਿਭਾਸ਼ਾ ਤੈਅ ਕਰਨ ਦਾ ਵੇਲਾ ਨਾ, ਮੀਡੀਆ ਵੀ ਕਿਹੜਾ ਮੀਡੀਆ। ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ, ਨਾ ਧਰਨਿਆਂ ਦੀ ਖਬਰ, ਨਾ ਕੋਈ ਕਿਸਾਨੀ ਅੰਦੋਲਨ ਦੀ ਖਬਰ, ਇਹਨਾਂ ਦੀ ਕਦੇ ਵੀ ਕਿਸੇ ਵੀ ਖਬਰ ਦੇ ਵਿੱਚ ਕਦੇ ਪੰਜਾਬ ਦੀ ਕਿਸੇ ਸੰਪਾਦਕੀ ਲਿਖੀ ਹੋਵੇ, ਪੰਜਾਬ ਦੇ ਪਾਣੀ ਦੇ ਉੱਤੇ, ਰਾਜਧਾਨੀ ਦੇ ਉੱਤੇ, ਕਦੇ ਵੀ ਕੋਈ ਇੱਕ ਸ਼ਬਦ ਵੀ ਪੰਜਾਬ ਪੱਖੀ ਲਿਖਿਆ ਹੋਵੇ, ਤਾਂ ਮੈਂ ਕਹਿਣਾ ਗਰੰਟੀ ਹੈ। ਪਰ ਫਿਰ ਵੀ ਆਪਾਂ ਕਹਿਣਾ ਕਿ ਜ਼ਬਰ ਹੀ ਹੈ, ਜ਼ੁਲਮ ਹੀ ਹੈ, ਭਾਵੇਂ ਕਿਸੇ ਵੈਰੀ ਦੁਸ਼ਮਣ ਤੇ ਵੀ ਕਿਉਂ ਨਾ ਹੁੰਦਾ ਹੋਵੇ। ਗੱਲ ਸਹੀ ਹੈ। ਜਦੋਂ ਦੂਜਿਆਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ, ਆਮ ਘਰਾਂ ਦੇ ਧੀਆਂ ਪੁੱਤ ਜਿਹੜੇ ਮਾੜੇ ਮੋਟੇ ਸਾਧਨਾਂ ਦੇ ਮਾਲਕ ਨੇ ਪਰ ਬੋਲ ਰਹੇ ਨੇ, ਉਹਨਾਂ ਬਾਰੇ ਨਹੀਂ ਜ਼ਬਾਨ ਇਹਨਾਂ ਦੀ ਖੁੱਲਦੀ, ਉਹਨਾਂ ਬਾਰੇ ਕੋਈ ਸੰਪਾਦਕੀ ਨਹੀਂ, ਕੋਈ ਖਬਰ ਨਹੀਂ, ਕਿਰਤੀਆਂ ਬਾਰੇ ਕੁਛ ਨਹੀਂ, ਕੁਛ ਹੋਰ ਲੋਕਾਂ ਬਾਰੇ ਨਹੀਂ। ਉਦੋਂ ਸਰਕਾਰ ਦੇ ਪੁੱਤ ਬਣੇ ਰਹਿਣਾ, ਤੇ ਜਦੋਂ ਆਪਦੇ ਤੇ ਕਸ਼ਟ ਪੈ ਗਿਆ ਉਦੋਂ ਜੀ ਮੀਡੀਆ ਨੂੰ ਬਚਾਓ। ਕਿਹੜੇ ਮੀਡੀਆ ਨੂੰ ਬਚਾਓ? ਦਰਬਾਰੀ ਮੀਡੀਆ ਨੂੰ ਬਚਾਓ। ਪਰ ਅਸੀਂ ਕਹਿਣਾ ਕਿ ਜੇ ਕਿਸੇ ਤੇ ਗਲਤ ਕਾਰਵਾਈ ਹੁੰਦੀ ਹੈ, ਜੇ ਕਿਸੇ ਤੇ ਨਜਾਇਜ਼ ਹੈ, ਤੇ ਚਾਹੇ ਕਿਸੇ ਤਸਕਰ ਤੇ ਵੀ ਹੋ ਰਹੀ ਹੈ, ਉਹਦਾ ਘਰ ਢਹਿ ਰਿਹਾ, ਤਾਂ ਉਹਦੇ ਬੱਚਿਆਂ ਦਾ ਕੋਈ ਕਸੂਰ ਨਹੀਂਗਾ। ਤਸਕਰ ਨੂੰ ਫੜੋ, ਉਹਨੂੰ ਸਜ਼ਾਵਾਂ ਦਵਾਓ, ਉਹਨੂੰ ਅਦਾਲਤ 'ਚ ਸਜ਼ਾ ਦਵਾਓ, ਉਹਨੂੰ ਜੇਲ੍ਹ 'ਚ ਧੱਕੋ। ਜਵਾਕਾਂ ਦੇ ਸਿਰ ਤੋਂ ਛੱਤ ਕਿਉਂ ਚੱਕ ਰਹੇ ਹੋ ਤੁਸੀਂ? ਅਸੀਂ ਤਾਂ ਇੱਥੋਂ ਤੱਕ ਇਹੀ ਮਾਮਲਾ ਤਾਂ 84 'ਚ ਸੀਗਾ। 84 ਸੀਗਾ, ਬਿਲਕੁਲ। ਜੇ ਤੁਸੀਂ ਕਹਿੰਦੇ ਹੋ ਜੀ ਕਿ ਹਾਂ ਮੁੰਡਾ ਜੀ ਇਹ ਖੜਕੂ ਨਹੀਂ ਜੀ, ਤਾਂ ਅੱਤਵਾਦੀ ਹੈ ਜੀ ਸਰਕਾਰ ਦੀ ਨਜ਼ਰ 'ਚ, ਫਿਰ ਉਹਦੇ ਪਰਿਵਾਰ ਨਾਲ ਧੱਕਾ ਕਰਨ ਕਿਉਂ ਚਲੇ ਗਏ? ਉਸ ਸਮੇਂ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਸੀ, ਅੱਜ ਅਕਾਲੀ ਦਲ ਵੀ ਕਹਿੰਦਾ ਉਹੀ ਕੁਝ ਕਰੋ ਜੀ, ਇਹੀ ਕੁਝ ਕਰੋ ਜੀ। ਬਿਲਕੁਲ। ਨਾਲੇ ਪੁਲਸੀਆ ਥੋੜ੍ਹਾ ਤੈਅ ਕਰੂਗਾ ਵੀ ਉਹਨੂੰ ਮਾਰਨਾ ਕਿ ਜਿਉਂਦਾ ਰੱਖਣਾ ਹੈ। ਉਹਦਾ ਤੁਸੀਂ ਕੇਸ ਤਿਆਰ ਕਰੋ, ਅਦਾਲਤ 'ਚ ਜਾਓ, ਅਦਾਲਤ ਦੇਖੂਗੀ, ਬਰੀ ਕਰੂਗੀ, ਜੇਲ੍ਹ 'ਚ ਰੱਖਣਾ ਕੀ ਕਰਨਾ। ਤੁਸੀਂ ਥੋੜ੍ਹਾ ਤੈਅ ਕਰੋਗੇ, ਤੁਹਾਡੀ ਰਫਲ ਦੀ ਗੋਲੀ ਥੋੜ੍ਹਾ ਤੈਅ ਕਰੂਗੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।